ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਪਾਣੀ ਵਿੱਚ ਮਧਾਣੀ ਪ੍ਰੋਗਰਾਮ ਦੇ ਵਿੱਚ ਆਪਾਂ ਬੁਝਾਰਤਾਂ ਪਾਉਂਦੇ ਹਾਂ, ਕੋਈ ਜਨਰਲ ਨੌਲੇਜ ਦੇ ਸਵਾਲ ਹੁੰਦੇ ਆ ਉਹ ਵੀ ਪਾਉਂਦੇ ਆ, ਕੋਈ ਹੋਰ ਚੁਟਕਲਾ ਸੁਣਾਉਣਾ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲਾ ਹੋਵੇ ਤੇ ਉਹ ਵੀ ਆਪਾਂ ਸ਼ੇਅਰ ਕਰਦੇ ਹਾਂ ਤੇ ਤੁਸੀਂ ਵੀ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਆਪਣੀ ਕੋਈ ਵੀ ਬੁਝਾਰਤ ਸ਼ੇਅਰ ਕਰ ਸਕਦੇ ਹਾਂ, ਕੋਈ ਵੀ ਗੱਲਬਾਤ ਕਰਨੀ ਆ ਤੁਸੀਂ ਕਾਲ ਕਰੋ ਜੀ। 408272 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਤੁਹਾਡੇ ਕੋਲ ਬੜੇ ਸਾਧਨ ਆ। ਵਾਈਫਾਈ ਦਾ ਰੇਡੀਓ ਸੈੱਟ ਹੈਗਾ ਆ, ਐਪ ਨੂੰ ਡਾਊਨਲੋਡ ਕੀਤਾ ਆ, ਜਾਂ ਘਰਾਂ ਦੇ ਵਿੱਚ ਕੰਪਿਊਟਰਾਂ 'ਤੇ ਵੀ ਸੁਣਦੇ ਆ ਜਿਹੜੇ ਦੂਰ ਦਰੇਡੇ ਰਹਿੰਦੇ ਆ। ਤੁਸੀਂ ਜੁੜਦੇ ਹੋ ਪੰਜਾਬੀ ਰੇਡੀਓ USA ਨਾਲ। ਬੁਝਾਰਤਾਂ ਦਾ ਪ੍ਰੋਗਰਾਮ ਹੈ, ਪਿਛਲੇ 10 ਸਾਲਾਂ ਤੋਂ ਚੱਲਦਾ। ਇਹ ਦੇਖੋ ਇੱਕ ਦਿਮਾਗ ਨੂੰ ਤੇਜ਼ ਕਰਨ ਦਾ ਸਾਧਨ ਹੁੰਦਾ ਸੀਗਾ ਕਿ ਦਿਮਾਗ ਨੂੰ ਤੇਜ਼ ਕਿਵੇਂ ਰੱਖਣਾ ਆ, ਅਤੇ ਇਹ ਇੱਕ ਐਕਸਰਸਾਈਜ਼ ਹੁੰਦੀ ਸੀ। ਬਹੁਤੇ ਲੋਕਾਂ ਦੇ ਘਰਾਂ ਦੇ ਵਿੱਚ ਪਹਿਲਾਂ ਇਹ ਜ਼ਰੂਰੀ ਹੁੰਦਾ ਸੀਗਾ ਕਿ ਰੋਟੀ ਪਾਣੀ ਖਾ ਕੇ ਆਪਾਂ ਆਹ ਕੰਮ ਜ਼ਰੂਰ ਕਰਨਾ। ਮੁਕਾਬਲੇ ਹੁੰਦੇ ਸੀਗੇ, ਬੁਝਾਰਤਾਂ ਦੇ ਵੀ ਮੁਕਾਬਲੇ ਹੁੰਦੇ ਸੀ ਅਤੇ ਬੱਚੇ ਬੜੇ ਐਕਟਿਵ ਰਹਿੰਦੇ ਸੀਗੇ। ਪਰ ਹੁਣ ਅਸੀਂ ਇਹ ਬਜ਼ੁਰਗਾਂ ਦੀ ਗੱਲ ਆ, ਇਹ ਇਸ ਤਰ੍ਹਾਂ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਨਕਾਰ ਰਹੇ ਹਾਂ, ਜਿਹੜੀਆਂ ਬਹੁਤ ਚੰਗੀਆਂ ਚੀਜ਼ਾਂ ਸੀਗੀਆਂ ਸਾਡੇ ਕਲਚਰ ਦੇ ਵਿੱਚ। ਅਤੇ ਹੁਣ ਤੁਸੀਂ ਕਾਲ ਕਰ ਸਕਦੇ ਆ ਜੀ। 408272 ਸਟੂਡੀਓ ਦਾ ਫੋਨ ਨੰਬਰ ਆ। ਰਾਣੀ ਜੀ ਆ ਜਾਓ, ਨੰਗਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਰਾਣੀ ਕਾਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਹਾਜ਼ਰ ਹੋ ਗਏ ਜੀ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ, ਪਾਣੀ ਵਿੱਚ ਮਧਾਣੀ। ਤੇ ਬਲਵਿੰਦਰ ਜੀ, ਅੱਜ ਮੇਰੇ ਹੈਗੇ ਆ ਜੀ 2 ਪੰਜਾਬੀ ਅਖਾਣ। ਉਹ ਤੋਂ ਬਾਅਦ ਫਿਰ ਕੋਈ ਬਾਤ ਬੂਤ ਲੈ ਕੇ ਆਉਣੀ ਆ, ਪਰ ਪਹਿਲਾਂ ਆਪਾਂ ਅਖਾਣ ਪਾਉਣੇ ਅੱਜ। ਚਿਰ ਹੋ ਗਿਆ ਸੀਗਾ। ਹਾਂਜੀ, ਬਹੁਤ ਚਿਰ ਹੋ ਗਿਆ ਸੀਗਾ ਕਿ ਇਹ ਵੀ ਬੜੇ ਜ਼ਰੂਰੀ ਆ ਜੀ। ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ। ਹਾਂਜੀ, ਠੀਕ ਆ। ਤੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਉਹ ਜ਼ਮੀਨ ਰਾਣੀ ਜਿਸ ਦੇ ਸਿਰ ਤੇ ਪਾਣੀ। ਇਹ 3 ਆਪਣੇ ਮੁਹਾਵਰੇ ਆ ਜੀ, ਇਹਨਾਂ ਦਾ ਮਤਲਬ ਦੱਸਣਾ ਕੀ ਮਤਲਬ ਹੁੰਦਾ ਆ। ਠੀਕ ਹੈ ਜੀ। ਆਪਾਂ ਨਾਲ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਵੀ ਕੋਈ ਤੁਹਾਨੂੰ ਮੁਹਾਵਰੇ ਦਾ ਮਤਲਬ ਪੁੱਛਾਂਗੇ। ਅਵਤਾਰ ਕੌਰ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਾਤ ਪਾਉਣੀ ਭੈਣ ਜੀ ਇੱਕ। ਹੈਲੋ। ਹਾਂਜੀ ਪਾਓ ਜੀ। ਹਾਂਜੀ, ਇੱਕ ਦਰਖਤ ਨੂੰ 3 ਫਲ ਲੱਗਦੇ, ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭੈਣ ਦੇ ਆ ਵੀਰਾ। ਇੱਕ ਦਰਖਤ ਨੂੰ 3 ਫਲ ਲੱਗਦੇ, ਸੁੰਡ ਜਵੈਣ ਜੀਰਾ। ਠੀਕ ਆ। ਹਾਂਜੀ, ਬਸ ਇਹ ਇੱਕ ਬਾਤ ਪਾਉਣੀ ਆ, ਬਾਕੀ ਸੁਣਦੇ ਆ ਭੈਣ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਜ਼ਰੂਰ ਪੁੱਛਿਓ ਜੀ ਇਹਨਾਂ ਦੀ ਬੁਝਾਰਤ, ਇਹਨਾਂ ਨੇ ਬੁਝਾਰਤ ਪਾਈ ਆ। ਜੇ ਤੁਹਾਡੇ ਕੋਲ ਕੋਈ ਬੁਝਾਰਤ ਹੈਗੀ ਆ, ਕੋਈ ਸਵਾਲ ਹੈਗਾ ਆ, ਅਤੇ ਤੁਸੀਂ ਲਿਆ ਸਕਦੇ ਆ ਜੀ। 408272 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਸਾਡੇ ਕਾਲਰ ਨੇ ਜੀ ਹਰਭਜਨ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਾਉਣੀ ਜੀ ਬਾਤ। ਹਾਂਜੀ। ਲੌਂਗ ਤੇ ਲੈਚੀ ਨਹਾਉਣ ਗਏ, ਲੈਚੀ ਨੇ ਮਾਰੀ ਟੁੱਬੀ, ਲੌਂਗ ਵਗੈਰਾ ਪਿੱਟਣ ਲੱਗਾ, ਹਾਏ ਉਹ ਲੈਚੀ ਡੁੱਬੀ। ਹਾਂਜੀ, ਇੱਕ ਹੋ ਰਿਹਾ ਬਈ ਢੇਲਾ ਕੀ ਹੁੰਦਾ ਤੇ ਪਾਈ ਕੀ ਹੁੰਦੀ ਹੈ। ਢੇਲਾ ਤੇ ਪਾਈ। ਹਾਂਜੀ, ਇੱਕ ਚੁਟਕਲਾ ਸੁਣਾ ਦੇਣਾ। ਹਾਂਜੀ। ਹਿੰਦੁਸਤਾਨ ਦੀ ਰਾਣੀ ਆਪਣੇ ਕੀਤੇ ਕਰਮਾਂ ਦਾ ਫਲ ਪਾ ਕੇ ਜਦੋਂ ਧਰਮਰਾਜ ਦੇ ਦਰਬਾਰ 'ਚ ਪਹੁੰਚੀ, ਉਹ ਕਹਿੰਦੇ ਵੀ ਇਹਨੂੰ ਭੇਜੋ ਨਰਕਾਂ 'ਚ, ਇਹਦਾ ਕੰਮ ਚਾਹੀਦਾ ਕੀਤਾ ਹੀ ਨੇ ਇਹਨੇ। ਉਹ ਕਹਿੰਦੀ ਮੈਂ ਤਾਂ ਰਾਣੀ ਰਹੀ ਹਾਂ, ਡਿਪਲੋਮੇਟ ਪਾਸਪੋਰਟ ਹੈ ਮੇਰੇ ਕੋਲ, ਮੈਂ ਤਾਂ ਨਹੀਂ ਕਰ ਜਾਣਾ, ਮੈਂ ਤਾਂ ਸਵਰਗਾਂ ਜਾਊਂਗੀ। ਉਹ ਕਹਿੰਦੇ ਚਲੋ ਸਵਰਗਾਂ 'ਚ ਹੀ ਭੇਜ ਦਿਓ। ਉਹ ਜਦੋਂ ਸਵਰਗਾਂ 'ਚ ਗਈ ਤਾਂ ਮੋਰੇ ਸੰਤ ਪਿੰਡ ਵਾਲੇ ਬੈਠੇ ਸੀ, ਪਿੱਛੇ ਨੱਠਿਆਈ। ਉਹ ਕਹਿੰਦੇ ਕੀ ਪਤਾ ਕੀ ਕਰ, ਕਹਿੰਦੇ ਇਹਨੇ ਕਹਿੰਦੇ ਮੈਂ ਨਹੀਂ ਸਵਰਗਾਂ ਜਾਣਾ, ਮੈਨੂੰ ਨਰਕਾਂ 'ਚ ਹੀ ਭੇਜ ਦਿਓ। ਚੰਗਾ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਗੁਰਮੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਸੀਂ ਇੱਕ ਕਹਾਵਤ ਪਾਈ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ। ਹਾਂਜੀ, ਹੈ ਨਾ। ਹਾਂਜੀ, ਉਹ ਜਿੱਦਾਂ ਇੱਕ ਜਿੱਥੇ ਕਿੱਥੇ ਇੱਕ ਜਿੱਦਾਂ ਲੇਡੀ ਆ, ਉਹ ਹਰ ਇੱਕ ਦੇ ਚਲੇ ਜਾਣਾ, ਉਹਨੇ ਹਰ ਇੱਕ ਤੇ ਆਪਣੀ ਸਲਾਹ ਦੇਈ ਜਾਣੀ ਜਾ ਕੇ, ਜਿੱਥੇ ਵੀ ਕੋਈ ਹੈ ਨਾ।
ਤੇ ਹਾਂਜੀ। ਨੈਕਸਟ ਮੈਂ ਹਾਂਜੀ ਨੈਕਸਟ ਮੈਂ ਇੱਕ ਵਜ਼ਾਰਤ ਪਾਉਂਦੀ ਹਾਂ ਜੀ। ਹਾਂਜੀ। ਹਾਂਜੀ, ਚਿੱਟੀ ਕੁਕੜੀ ਖੰਭ ਖਿਲਾਰੇ, ਹਾਏ ਬੇਬੇ ਮੇਰੇ ਬਾਪੂ ਮਾਰੇ। ਆਏ ਬੇਬੇ ਹਾਏ ਮੈਨੂੰ ਬੇਬੇ ਬਾਪੂ। ਮੈਨੂੰ ਬਾਪੂ ਮਾਰੇ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇੱਕ ਹੋਰ ਆ ਜੀ, ਦੁਨੀਆ ਦੇ ਵਿੱਚ ਐਤਵਾਰ ਦੀ ਛੁੱਟੀ ਕਦੋਂ ਸ਼ੁਰੂ ਹੋਈ ਹੈ, ਕੁਐਸਚਨ ਆ ਮੇਰਾ। ਠੀਕ ਆ। ਹਾਂਜੀ ਸੰਡੇ ਹਾਂਜੀ ਛੁੱਟੀ ਕਦੋਂ ਸ਼ੁਰੂ? ਹਾਂਜੀ 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 ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਓਕੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਕੌਰ ਜੀ ਸੈਕਰਾਮੈਂਟੋ ਤੋਂ ਸਤਿ ਸ਼੍ਰੀ ਅਕਾਲ। ਸੈਕਰਾਮੈਂਟੋ ਵਾਲਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ। ਆ ਗੁਰਮੀਤ ਕੌਰ ਗੱਲ। ਹਾਂਜੀ ਦੱਸਦਾ ਹੈਲੋ। ਹਾਂਜੀ ਹਾਂਜੀ ਹਾਂਜੀ। ਮੈਂ ਗੁਰਮੀਤ ਕੌਰ ਬੋਲਦੀ ਹਾਂ ਜੀ, ਸੈਕਰਾਮੈਂਟੋ। ਹਾਂਜੀ ਹਾਂਜੀ, ਕਿਹੜੀ ਵਜ਼ਾਰਤ ਪਾਉਣੀ ਆ ਜੀ? ਕਾਲਾ ਸੀ ਕਲਿੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਆਡੋ ਪਾਣੀ ਪੀਂਦਾ ਸੀ, ਬਰੋਟੇ ਛਾਵੇਂ ਰਹਿੰਦਾ ਸੀ। ਬਰੋਟੇ ਛਾਵੇਂ ਪੈਂਦਾ ਸੀ। ਠੀਕ ਹੈ। ਹਾਂਜੀ ਠੀਕ ਹੈ ਜੀ। ਥੈਂਕ ਯੂ ਗੁਰਮੀਤ। ਮੈਂ ਦੋ ਸ਼ਬਦਾਂ ਦੇ ਅਰਥ ਪੁੱਛਣੇ ਆ ਜੀ, ਇੱਕ ਪੜੁੱਲ ਤੇ ਇੱਕ ਪੜੋਲ। ਪੜੋਲ ਤੇ ਪੜੋਲ, ਚਲੋ ਸਾਨੂੰ ਵੀ ਅੱਜ ਪਤਾ ਲੱਗੂਗਾ ਕੀ ਆ। ਠੀਕ ਹੈ ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਬਹੁਤ ਵਧੀਆ ਚੀਜ਼ ਲੱਗਦੀ ਆ ਜਦੋਂ ਤੁਸੀਂ ਕੋਈ ਨਵੀਂ ਚੀਜ਼ ਸਿੱਖਦੇ ਆ ਜੀ। ਪੜੋਲ ਤੇ ਪੜੋਲ, ਮੈਂ ਤਾਂ ਵੈਸੇ ਸੱਚੀ ਪਹਿਲੀ ਵਾਰੀ ਸੁਣੀ। ਮੈਂ ਵੀ ਪਹਿਲੀ ਵਾਰ ਸੁਣਿਆ। ਹਾਂਜੀ, ਦੱਸਿਓ ਜੀ ਜਿਹਦੇ ਹੈਗੇ ਆ ਇਹ ਸ਼ਬਦ ਆ ਨਾ, ਉਹ ਜ਼ਰੂਰ ਦੱਸਿਓ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਵੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਪਿਛਲੇ ਹਫ਼ਤੇ ਕੱਲ ਮੈਂ ਇੱਕ ਸਵਾਲ ਪਾਇਆ ਸੀਗਾ ਜੀ। ਹਾਂਜੀ ਜੀ। ਤੇ ਨੀਲੇ ਰੰਗ ਦੇ ਆਂਡੇ ਕਿੱਥੇ ਹੁੰਦੇ ਆ ਜੀ? ਹਾਂਜੀ, ਕਿਹੜੀ ਕੰਟਰੀ ਚ ਹੁੰਦੇ ਆ ਨਾ? ਹਾਂਜੀ, ਕਿਹੜੀ ਕੰਟਰੀ ਚ ਹੁੰਦੇ ਆ ਜੀ? ਉਹ ਚਿੱਲੀ ਕੰਟਰੀ ਚ ਹੁੰਦੇ ਆ ਜੀ। ਚਿੱਲੀ ਚ ਥੋੜਾ ਜਿਹਾ ਕੰਟਰੀ ਉਹ। ਹਾਂਜੀ ਹਾਂਜੀ। ਔਰ ਕੇਨੀਆ ਦਾ ਜਿਹੜੀ ਜਗ੍ਹਾ ਨਾਮ ਉਹਦਾ ਜੀ, ਉੱਥੇ ਜਿਹੜੇ ਕੁਕੜੀਆਂ ਹੈਗੀਆਂ ਨੇ ਜੀ, ਉਹ 3 ਰੰਗ ਦੇ ਆਂਡੇ ਦਿੰਦੀਆਂ ਜੀ, ਚਿੱਟੇ, ਨੀਲੇ, ਹਰੇ। ਅੱਛਾ। ਦੂਜਾ ਸਵਾਲ ਸੀਗਾ ਜੀ, ਇੱਕ ਕਲਰ ਨੇ ਪਾਇਆ ਸੀਗਾ ਜੀ, ਸਭ ਤੋਂ ਉੱਚਾ ਨਿਸ਼ਾਨ ਸਾਹਿਬ ਕਿੱਥੇ ਹੈ ਜੀ? ਹਾਂਜੀ। ਇਹ ਬੁਲੰਦਪੁਰੀ ਆ ਜੀ। ਇਹ ਤਹਿਸੀਲ ਨਕੋਦਰ ਦੇ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ। ਉਹ ਜਿਹੜੇ ਨਿਸ਼ਾਨ ਸਾਹਿਬ ਦੀ ਉਚਾਈ ਹੈ 255 ਫੁੱਟ ਹੈ ਜੀ। ਠੀਕ ਹੈ ਜੀ। ਤਕਰੀਬਨ ਉਹਦਾ ਜਿਹੜਾ ਵਜ਼ਨ ਹੈ ਜੀ 2100 ਕਿਲੋ ਹੈ ਜੀ। 21000 ਕਿਲੋ ਜੀ। ਸੌਰੀ, 21000 ਕਿਲੋ। ਹਾਂ ਜੀ। ਤੀਜਾ ਸਵਾਲ ਪਾਇਆ ਸੀ ਇੱਕ ਬੀਬੀ ਨੇ ਜੀ, ਕਾਲਰ ਨੇ, ਜਿਹੜਾ ਜੀਵ ਪਾਣੀ ਨਹੀਂ ਪੀਂਦਾ ਜੀ। ਹਾਂਜੀ। ਇੱਕ ਕਾਂਗਰੂ ਰੇਟ ਹੈ ਜੀ ਨਾਮ ਦਾ ਇੱਕ ਜੀਵ ਆ, ਉਹ ਪਾਣੀ ਨਹੀਂ ਪੀਂਦਾ ਜੀ। ਇਹ ਅਮਰੀਕਾ ਦੇ ਸਾਊਥ ਵੈਸਟ ਵਿੱਚ ਪਾਇਆ ਜਾਂਦਾ ਜੀ। ਠੀਕ ਹੈ। ਠੀਕ ਹੈ ਜੀ। ਅੱਜ ਦਾ ਸਵਾਲ ਮੇਰਾ ਜੀ, ਦੁਨੀਆ ਸਭ ਤੋਂ ਵੱਡਾ ਸ਼ਹਿਰ ਕਿਹੜਾ ਜੀ? ਦੁਨੀਆ ਸਭ ਤੋਂ ਵੱਡੀ ਨਹਿਰ ਕਿਹੜੀ ਹੈ ਜੀ? ਠੀਕ ਆ। ਉਹ ਦੇਸ਼ ਕਿਹੜਾ ਜਿੱਥੇ ਮੱਛਰ ਨਹੀਂ ਹੁੰਦਾ ਜੀ? ਠੀਕ ਆ। ਬਹੁਤ ਬਹੁਤ ਧੰਨਵਾਦ ਜੀ, ਟਾਈਮ ਦੇਣ ਦਾ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਤੁਹਾਡਾ ਸੁਨੇਹਾ ਮਿਲ ਗਿਆ। ਥੈਂਕ ਯੂ ਮੋਹਨ ਲਾਲ ਜੀ। ਤੁਸੀਂ ਪ੍ਰੋਗਰਾਮ ਨੂੰ ਸਪਾਂਸਰ ਵੀ ਕਰਦੇ ਹੋ, ਵਜ਼ਾਰਤਾਂ ਦੇ ਪ੍ਰੋਗਰਾਮ ਨੂੰ ਸਪਾਂਸਰ ਵੀ ਕਰਦੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਫੋਨ ਹੈ ਭੈਣ ਜੀ? ਤੁਸੀਂ ਆ ਜੀ ਗੱਲ ਕਰ ਰਹੇ ਹੋ ਸਾਡੇ ਨਾਲ। ਹਾਂਜੀ, ਮੇਰਾ ਨਾਂ ਗਲਤ ਬੋਲਿਆ ਗਿਆ। ਤੇ ਪੜੁੱਲ ਦਾ ਦੱਸਣਾ ਹੈ। ਪੜੁੱਲ ਦਾ ਇਹ ਚੀਜ਼ ਹੁੰਦੀ ਹੈ, ਇੱਕ ਗੱਲ ਹੁੰਦੀ ਹੈ, ਉਹਦੇ ਨਾਲ 2-3 ਗੱਲਾਂ ਹੋਰ ਜੋੜ ਕੇ ਉਹਨੂੰ ਤਾਂ ਪੜੁੱਲ ਕਹਿ ਦਿੰਦੇ। ਅੱਛਾ ਜੀ। ਹਾਂਜੀ, ਕਿਵੇਂ ਪੜੁੱਲ ਛੱਡੀ ਜਾਂਦਾ। ਇੱਕ ਗੱਲ ਹੁੰਦੀ ਹੈ, ਇੱਕ ਗੱਲ ਦੇ ਨਾਲ 3-3 ਗੱਲਾਂ ਜਾਂ ਵਾਧੂ ਘੱਟ ਕੇ ਬਣਾ ਕੇ। ਇਹ ਗੱਪ ਨੂੰ ਕਹਿੰਦੇ ਆ? ਗੱਪਾਂ ਨੂੰ ਉਹਨੂੰ ਪੜੁੱਲ ਕਹਿ ਦਿੰਦੇ। ਅੱਛਾ, ਇਹ ਕਿੱਧਰ ਕਹਿੰਦੇ ਆ ਭਲਾ? ਹਾਂਜੀ, ਕਿੱਧਰਲੇ ਸਾਈਡ ਤੇ ਕਹਿੰਦੇ ਆ? ਇੱਧਰ ਅਸੀਂ ਮੋਗੇ ਲਈ ਤਾਂ ਇਹੀ ਕਹਿੰਦੇ, ਪੜੁੱਲ ਕਿਵੇਂ ਛੱਡੀ ਜਾਂਦਾ, ਬੈਠਾ ਪੜੁੱਲ ਵੱਡੇ ਵੱਡੇ ਛੱਡੀ ਜਾਂਦਾ। ਬੋਲੀ ਹੁੰਦੀ ਆਪੋ ਆਪਣੀ। ਹਾਂਜੀ, ਪੜੁੱਲ। ਹਾਂਜੀ, ਠੀਕ ਆ। ਠੀਕ ਹੈ ਜੀ। ਹਾਂਜੀ, ਤੇ ਬਾਕੀ ਉਹ ਬਾਤਾਂ ਪੁੱਜਣੀਆਂ ਸੀ, ਹੁਣ ਚੇਤਾ ਭੁੱਲ ਗਿਆ। ਇੱਕ ਯਾਦ ਆ, ਜਿਹੜੀ ਇੱਕ ਕਾਲਾ ਸੀ ਕਲਿੱਤਰ ਸੀ, ਉਹ ਤਾਂ ਬੈਂਗਣ ਸੀ, ਬਤਾਊਂ ਕਹਿ ਦਿੰਦੇ। ਤੇ ਦੂਜੀਆਂ ਖਣੀ ਕਿਵੇਂ ਪਾਈਆਂ ਸੀ, ਹੁਣ ਉਹ ਚੇਤਾ ਨਹੀਂ ਆਉਂਦਾ। ਤੇ ਮੈਂ ਬਾਤ ਪਾਉਣੀ ਹੈ, ਮੋਢੇ 'ਚ ਮੋਢਾ ਵੱਜੇ, ਨਾ ਕੋਈ ਰੋਵੇ ਤੇ ਨਾ ਕੋਈ ਹੱਸੇ। ਮੋਢੇ 'ਚ ਮੋਢਾ ਵੱਜੇ, ਨਾ ਕੋਈ ਹੱਸੇ ਤੇ ਨਾ ਕੋਈ ਰੋਵੇ। ਕੋਈ ਰੋਵੇ ਤੇ ਨਾ ਕੋਈ ਹੱਸੇ। ਠੀਕ ਆ। ਓਕੇ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ ਬਹੁਤ ਧੰਨਵਾਦ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਣੀ ਜੀ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ। ਉਹ ਇੱਕ ਦੱਸਤਾ ਬਾਤ ਤੇ ਬੁਝਦੀ ਆ, ਤੇ ਇਹ ਜਿਹੜੀ ਪੜੋਲ ਕੇ, ਇੱਕ ਤੇ ਗੱਲਾਂ ਦਾ ਪੜੋਲ ਹੋ ਗਿਆ, ਤੇ ਇੱਕ ਸਬਜ਼ੀ ਪੜੋਲ ਵਾਲੀ ਹੁੰਦੀ। ਸਬਜ਼ੀ ਪੜੋਲ ਵਾਲੀ ਕਿਹੜੀ ਹੁੰਦੀ ਆ ਬਈ? ਉਹ ਜਿਸ ਤਰ੍ਹਾਂ ਦਾ ਹੈ ਘੀਆ ਤੋਰੀਆਂ ਨੀ ਹੁੰਦੀਆਂ? ਅੱਛਾ, ਉਹ ਲੰਬੀਆਂ ਲੰਬੀਆਂ। ਠੀਕ ਆ। ਨਹੀਂ, ਘੀਆ ਤੋਰੀਆਂ ਤਾਂ ਵੱਖਰੀਆਂ ਹੁੰਦੀਆਂ ਨਾ। ਨਹੀਂ, ਉਹ ਇੱਕ ਹੋਰ ਹੁੰਦੀਆਂ ਆ। ਹਾਂ, ਘੀਆ ਤੋਰੀਆਂ ਵਾਂਗੂ ਜਿਸ ਤਰ੍ਹਾਂ ਆਪਾਂ ਹੱਥ ਅੰਗੂਠਾ ਤੇ ਚੁਟਕੀ ਆਪਣੀ ਨੂੰ ਕਰਦੇ ਆ ਨਾ, ਏਦਾਂ ਪਤਲੇ ਪੜੋਲ ਹੁੰਦੇ ਤੇ ਲੰਮੇ ਲੰਮੇ ਬਹੁਤ ਹੁੰਦੇ, ਤੋਰੀਆਂ ਦੀ ਸ਼ਕਲ 'ਚ। ਕਟੋਲ ਤਾਂ ਨਹੀਂ? ਹਾਂ, ਪੜੋਲ ਹੀ ਉਹ ਮੈਂ ਕਹਿਣ ਡਈ, ਪੜੋਲ। ਉਹ ਪੜੋਲ ਕਹਿੰਦੇ ਨਹੀਂ, ਪੜੋਲ ਨਹੀਂ ਕਿਹਾ, ਉਹ ਪੜੋਲ। ਪਤਾ ਕੀ, ਉਹ ਪੜੋਲ ਤੇ ਇੱਕ ਉਹਨਾਂ ਗੱਲਾਂ ਦਾ ਕਹਿਤਾ ਨਾ, ਪੜੋਲ ਬਣਦੇ ਆ। ਇਹ ਪੜੋਲ ਆ।
ਇੱਕ ਪੜੋਲ ਜਿਹੜੇ ਬਣਾਈਦੇ ਆ ਨਾ, ਇਹ ਆਖੀ ਦੇ ਉਹਨਾਂ ਤੋਰੀਆਂ ਨੂੰ, ਕਈ ਤੋਰੀਆਂ ਲੰਮੀਆਂ ਕਹਿ ਦਿੰਦੇ, ਕਈ ਇਹਨਾਂ ਨੂੰ ਕਹਿ ਦਿੰਦੇ ਪੜੋਲ ਧਰ ਲਓ ਅੱਜ ਤੋੜ ਕੇ। ਠੀਕ ਹੈ, ਚਲੋ ਕੋਈ ਨਹੀਂ, ਉਹਨਾਂ ਨੂੰ ਪੁੱਛ ਲੈਣਾ, ਨੇ ਪੁੱਛਿਆ ਸੀ। ਹਾਂਜੀ ਹਾਂਜੀ, ਚਲੋ ਹੈ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਵਾਪਸ ਆਓ। ਪਰਮਿੰਦਰ ਸੰਘਾ ਜੀ। ਹਾਂਜੀ, ਬਲਵਿੰਦਰ ਭੈਣ ਤੇ ਰਾਣੀ ਭੈਣ, ਸਤਿ ਸ਼੍ਰੀ ਅਕਾਲ। ਰੇਡੀਓ ਪੰਜਾਬੀ ਸੁਣਨ ਵਾਲੇ ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਬਾਤ ਪਾਉਣੀ ਸੀ, ਸੁੱਕਾ ਟਿੱਗਰ ਅੰਡੇ ਦੇਵੇ। ਸੁੱਕਾ ਟਿੰਗਰ ਅੰਡੇ ਦੇਵੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਗਰਮੇਲ ਸਿੰਘ ਫਰਜ਼ਨੋ ਤੋਂ ਸਤਿ ਸ਼੍ਰੀ ਅਕਾਲ। ਹਾਂਜੀ, ਗੁਰਤੇਜ ਸਿੰਘ, ਗੁਰਮੇਲ ਸਿੰਘ। ਹਾਂਜੀ, ਗੁਰਮੇਜ ਸਿੰਘ ਫਰਿਜਨੋ। ਉਹ ਗੁਰਮੇਜ, ਸੌਰੀ। ਇਹ ਬੜਾ ਪੁਰਾਣਾ ਨਾਮ ਭੈਣ ਜੀ, ਤੇ ਬਹੁਤੇ ਹੁਣ ਰੱਖਦੇ ਨਹੀਂ, ਕਿ ਤਾਂ ਕਰਕੇ ਇਹਦਾ ਚੇਤਾ ਭੁੱਲ ਜਾਂਦਾ। ਨਹੀਂ ਨਹੀਂ, ਲਿਖਣ ਵਾਲਾ ਕੋਈ ਹੋਰ ਹੁੰਦਾ ਨਾ। ਅੱਛਾ ਭੈਣ ਜੀ, ਪਾਈ ਸੀ ਕਿਸੇ ਨੇ ਪੜੋਲ ਤੇ ਪੜੋਲ। ਹਾਂਜੀ, ਜਿਹੜਾ ਪੜੋਲਿਆ ਹੁੰਦਾ ਛਾਲਾਂ ਮਾਰਨ ਵਾਲਾ, ਜਿੱਥੇ ਮੁੰਡੇ ਸ਼ਾਮਾਂ ਨੂੰ ਛਾਲਾਂ ਮਾਰਦੇ ਪੜੋਲ ਬਣਾ ਕੇ। ਅੱਛਾ, ਉਹਨੂੰ ਪੜੋਲ ਕਹਿੰਦੇ ਆ। ਉਹਨੂੰ ਪੜੋਲ ਕਹਿੰਦੇ ਆ ਜੀ। ਤੇ ਤਾਂ ਹੀ ਉਹ ਗੱਲ ਬਣੀ ਆ ਵੀ ਤੁਸੀਂ ਪੜੋਲ ਬੰਨੀ ਜਾਂਦੇ, ਕਿਉਂਕਿ ਪੜੋਲ ਮਿੱਟੀ ਦਾ ਇਕੱਠਾ ਕਰਕੇ ਤੇ ਉੱਚਾ ਕਰਕੇ ਬਣੀਦਾ। ਉੱਥੋਂ ਸ਼ਾਮਾਂ ਨੂੰ ਮੁੰਡੇ ਜਿਹੜੇ ਸੀ ਛਾਲਾਂ ਮਾਰਦੇ ਹੁੰਦੇ ਸੀ, ਜਦੋਂ ਪਿੰਡਾਂ 'ਚ ਆਪਣੇ ਜਿਮ ਜੁਮ ਨਹੀਂ ਹੁੰਦੇ। ਹਾਂਜੀ। ਤੇ ਪੜੋਲ ਜਿਹੜਾ ਵਾ, ਉਹ ਇੱਕ ਸਬਜ਼ੀ ਹੁੰਦੀ ਆ। ਪੜੋਲ ਜਿਵੇਂ ਆ ਕਿਊਕੰਬਰ ਹੁੰਦਾ, ਲੰਬਾ ਇਸੇ ਤਰ੍ਹਾਂ ਦਾ ਹੁੰਦਾ, ਤਰਾਂ ਵਰਗਾ ਹੁੰਦਾ ਵਾ ਪੜੋਲ। ਠੀਕ ਆ, ਪਤਲਾ ਜਿਹਾ। ਤੇ ਇੱਕ ਦੂਜਾ ਇਹ ਆ ਵੀ ਜਿਹੜੀ ਇੱਕ ਬਾਤ ਪਾਈ ਸੀ ਕਿਸੇ ਨੇ ਵੀ ਇੱਕ ਟਾਹਣੀ ਨੂੰ 3 ਫਲ ਲੱਗਦੇ, ਸੁੱਡ ਜਵੈਣ ਜੀਰਾ, ਉਹ ਹੈਗਾ ਵਾ ਫੀਮ ਡੋਡੇ ਦੇ ਪੋਸਟ। ਹੈਂ? ਜਿਹੜੀ ਬਾਤ ਪਾਈ ਸੀ ਨਾ ਵੀ ਇੱਕ ਟਾਹਣੀ ਨੂੰ 3 ਫਲ ਲੱਗਦੇ, ਸੁੱਡ ਜਵੈਣ ਤੇ ਜੀਰਾ। ਚਲੋ ਆਪੇ ਦੱਸਣਗੇ ਹੁਣ। ਠੀਕ ਹੈ, ਉਹਦੀ ਬੁਝਾਉਤ ਇਹ ਆ। ਠੀਕ ਹੈ। ਜਿਹੜਾ ਖਸਖਸ ਹੁੰਦੀ ਆ, ਉਹਦੇ ਵਿੱਚ 3 ਚੀਜ਼ਾਂ ਹੁੰਦੀਆਂ। ਖਸਖਸ ਹੋ ਗਈ, ਡੋਡੇ ਹੋ ਗਏ, ਫੀਮ ਹੋ ਗਈ। ਆਪਾਂ ਆਪਣੇ ਮਤਲਬ ਦੀ ਕੱਢ ਲਈ। ਠੀਕ ਹੈ, ਹਾਂਜੀ, ਠੀਕ ਹੈ ਗੁਰਮੀਤ ਜੀ। ਮੈਂ ਇੱਕ ਹੋਰ ਸਵਾਲ ਵੀ ਪਾਉਣਾ ਸੀ, ਵੇਖੋ ਜਰਾ। ਹਾਂਜੀ। ਇਹ 3 ਵਪਾਰੀ ਤੁਰ ਪੈਂਦੇ ਆ ਇਕੱਠੇ, ਤੇ ਉਹ ਜਾਂਦੇ ਆ ਵਪਾਰ ਕਰਨ ਵਾਸਤੇ, ਤੇ ਰੋਟੀਆਂ ਪੱਲੇ ਬੰਨ ਕੇ ਲੈ ਜਾਂਦੇ ਆ। ਹਾਂਜੀ। ਉਹ ਰਾਹ ਵਿੱਚ ਜਾਂਦੇ ਆ, ਤੇ ਉਹਨਾਂ ਰਾਤ ਪੈ ਜਾਂਦੀ ਆ, ਤੇ ਉਹ ਤਿੰਨੇ ਜਿਹੜੇ ਆ ਸੌਂ ਜਾਂਦੇ ਆ, ਤੇ ਉਹਨਾਂ ਚੋਂ ਇੱਕ ਉੱਠਦਾ ਵਾ, ਤੇ ਉਹ ਆਪਣੇ ਗਿਣ ਕੇ ਰੋਟੀਆਂ ਤੀਸਰੇ ਹਿੱਸੇ ਦੀਆਂ ਖਾ ਲੈਂਦਾ, ਤੇ ਬਾਕੀ ਫੇਰ ਉਹ ਸੌਂ ਜਾਂਦਾ। ਤੇ ਬਾਕੀ ਜਿਹੜੇ ਆ, ਜਿਹੜਾ ਉਹਨਾਂ ਚੋਂ ਦੁਬਾਰਾ ਉੱਠਦਾ, ਉਹ ਆਪਣੇ ਤੀਸਰੇ ਹਿੱਸੇ ਦੀਆਂ ਖਾ ਕੇ ਸੌਂ ਜਾਂਦਾ। ਅੱਛਾ, ਸਵਾਲ ਆ। ਜਿਹੜਾ ਫੇਰ ਤੀਜਾ ਉੱਠਦਾ, ਉਹ ਆਪਣੇ ਹਿੱਸੇ ਦੀਆਂ ਫੇਰ ਮਤਲਬ ਤੀਸਰੇ ਹਿੱਸੇ ਦੀਆਂ ਖਾ ਕੇ ਸੌਂ ਜਾਂਦਾ। ਤੇ ਜਦੋਂ ਸਵੇਰੇ ਤਿੰਨੇ ਇਕੱਠੇ ਉੱਠਦੇ ਆ, ਤੇ ਉਹ ਰੋਟੀਆਂ ਫੇਰ ਗਿਣ ਕੇ ਬਰਾਬਰ ਖਾ ਲੈਂਦੇ ਆ। ਹਾਂਜੀ। ਤੇ ਦੱਸਣਾ ਇਹ ਵੀ ਰੋਟੀਆਂ ਕਿੰਨੀਆਂ ਸੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਗੁਰਮੇਸ਼ ਜੀ, ਥੈਂਕ ਯੂ। ਓਕੇ ਭੈਣ ਜੀ, ਓਕੇ, ਸਤਿ ਸ਼੍ਰੀ ਅਕਾਲ। ਬਹੁਤ ਚਿਰਾਂ ਬਾਅਦ ਮੈਥ ਦੇ ਸਵਾਲ ਆਏ ਆ। ਇਹ ਪਹਿਲਾਂ ਬਹੁਤ ਪੈਂਦੇ ਹੁੰਦੇ ਸੀ। ਕੋਈ ਲੱਡੂ ਖਾ ਜਾਂਦਾ ਸੀਗਾ, ਕੋਈ ਰੋਟੀਆਂ ਖਾ ਜਾਂਦਾ ਸੀ, ਕੋਈ ਕੁਛ ਖਾ ਜਾਂਦਾ ਸੀ। ਗੁਰਪ੍ਰੀਤ ਕੌਰ ਜੀ। ਜੀ, ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਏਰੀਆ ਕੋਡ 209 ਆ। ਸਤਿ ਸ਼੍ਰੀ ਅਕਾਲ। ਹੋ ਸਕਦਾ ਤੁਹਾਡਾ ਨਾਂ ਨਾ ਗਲਤ ਲਿਖਿਆ ਹੋਵੇ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਦੱਸਣਾ ਜੀ, ਜਿੱਦਾਂ ਪੁੱਛਣਾ ਇੱਕ ਕੁਐਸਚਨ ਆ। ਇੱਕ ਕੋਬਰਾ ਨਾਂ ਦਾ ਦਰਖਤ ਹੈ, ਉਹ ਕਿਹੜੇ ਦੇਸ਼ ਹੈ? ਜਿਹੜੇ ਉਸ ਦਰਖਤ ਦੇ ਲਾਗੇ ਕੋਈ ਇਨਸਾਨ ਚਾਹੁੰਦਾ ਨਾ, ਤੇ ਉਹਦੀਆਂ ਟਾਹਣੀਆਂ ਆਪਸ ਜਕੜ ਲੈਂਦੀਆਂ ਇਨਸਾਨ ਨੂੰ, ਤੇ ਬਾਅਦ ਤੇ ਉਹ ਮਰਨ ਤੋਂ ਬਾਅਦ ਹੀ ਛੱਡਦੀਆਂ ਆ, ਉਹਨਾਂ ਦੇ ਛੱਡਦੀਆਂ ਨਹੀਂ ਹੈਗੀਆਂ। ਤੇ ਜੇ ਕਿਸੇ ਨੂੰ, ਜੇ ਕੋਈ ਲੰਘਦਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ ਕੋਬਰਾ ਆ। ਹਾਂਜੀ ਹਾਂਜੀ, ਹਾਂ। ਹੁੰਦਾ ਕਿੱਦਾਂ ਦਾ ਦੱਸ ਦੋ, ਕਿਤੇ ਮੈਂ ਹੀ ਨਾ ਲੰਘ ਜਾ। ਮੈਂ ਹੀ ਦੱਸਦਾ ਹੈ। ਹਾਂਜੀ ਹਾਂਜੀ, ਉਹ ਦੱਖਣੀ ਅਫਰੀਕਾ ਚ ਆ ਫਿਰ। ਅੱਛਾ। ਹਾਂਜੀ, ਤੇ ਨਾਂ ਉਹਦਾ ਕੋਬਰਾ ਆ। ਤੇ ਲੋਕ ਜਾਂਦੇ ਤਾਂ ਨਹੀਂ ਉਧਰ ਨੂੰ? ਫਿਰ ਘੱਟ ਹੀ ਜਾਂਦੇ ਹੋਣੇ ਆ, ਪਤਾ ਹੋਣਾ ਉਹਨਾਂ ਨੂੰ। ਹਾਂ, ਕੌਣ ਜਾਂਦਾ ਮਰਨ ਉੱਥੇ? ਕੋਈ ਅਚਾਨਕ ਜਾਂਦਾ ਹੋਊ ਫੇਰ ਹੀ ਆ, ਹੈ ਨਾ, ਉੜ ਕੇ ਆਉਂਦਾ ਹੋਣਾ, ਹੈ ਨਾ। ਇਹ ਜਿਹੜੇ ਬਾਹਰੋਂ ਜਾਂਦੇ ਨਾ ਲੋਕ, ਉਹ ਪਤਾ ਨਹੀਂ ਕਰਦੇ, ਕਈ ਉਹ ਘੁੰਮਣ ਚਲੇ ਜਾਂਦੇ ਆ ਉੱਧਰ। ਸਹੀ ਗੱਲ ਆ। ਭਾਈ ਜਿੰਨੇ ਕਿ ਸੁਣਦੇ ਜੇ ਉੱਥੇ ਦੱਖਣੀ ਅਫਰੀਕਾ ਗਏ ਨਾ, ਪੁੱਛ ਲੈ ਲੋਕਾਂ ਨੂੰ ਵੀ ਆਹ ਦਰਖਤ ਤਾਂ ਨਹੀਂ ਇੱਧਰ। ਹਾਂਜੀ, ਥੈਂਕ ਯੂ ਜੀ, ਓਕੇ, ਸਤਿ ਸ਼੍ਰੀ ਅਕਾਲ। ਕਿਉਂਕਿ ਜਦੋਂ ਲੋਕ ਘੁੰਮਣ ਜਾਂਦੇ ਆ ਨਾ, ਉਹ ਇੰਟਰਨੈਟ ਤੇ ਕੱਢ ਕੇ ਉੱਦਾਂ ਹੀ ਜਗ੍ਹਾ ਤੇ ਉੱਦਾਂ ਹੀ ਨਿਕਲ ਜਾਂਦੇ ਆ। ਹਾਂਜੀ। ਇਹ ਤਾਂ ਬੜਾ ਡੇਂਜਰਸ ਆ ਭਾਈ, ਆਪਾਂ ਨਹੀਂ ਜਾਣਾ ਉੱਥੇ ਘੁੰਮਣ। ਆਪਾਂ ਤਾਂ ਉੱਧਰ ਨਹੀਂ ਜਾਣਾ। ਸੁਰਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤੇ ਉਹ ਜਿਹੜੇ ਪੜੋਲ ਤੋਂ ਦੱਸ ਗਿਆ ਭਾਜੀ, ਉਹ ਪੰਡੋਲ ਹੁੰਦੇ ਆ, ਪੜੋਲ ਨਹੀਂ ਹੁੰਦੇ ਉਹ। ਹਾਂਜੀ, ਉਹੀ ਉਹ ਪੜੋਲ ਹੁੰਦੀ ਆ। ਮੈਂ ਕਹਿੰਦੀ ਇਹਨਾਂ ਨੂੰ ਪੜੋਲ ਨਹੀਂ। ਹਾਂਜੀ। ਦੂਜਾ ਸੁੱਕਾ ਟਿੰਗਰ ਅੰਡੇ ਦੇ ਹੈਗਾ ਚਰਖਾ। ਤੇ ਇੱਕ ਮੈਂ ਗੱਲ ਸੁਣਾਉਣੀ ਆ। ਇੱਕ 4 ਭਰਾ ਹੁੰਦੇ ਸੀ, ਤੇ ਇੱਕ ਕਹਿੰਦੇ ਵੀ ਰੋਟੀ ਨਹੀਂ ਪੱਕਦੀ, ਵਿਆਹ ਕਰਾ ਲਓ। ਇੱਕ ਜਾਣਾ, ਉਹ ਕਹਿੰਦੇ ਚਲੋ ਵੱਡੇ ਦਾ ਵਿਆਹ ਕਰ ਦਿੱਤਾ।
ਬਹੂ ਘਰ ਆ ਗਈ ਤੇ ਰੋਟੀ ਪਾਣੀ ਖਾਧਾ ਤੇ ਉਹ ਕਹਿੰਦਾ ਕੁੜੀਏ ਤੂੰ ਸੌਂ ਜਾ ਤੇ ਅਸੀਂ ਚੱਲੇ ਕੰਮ। ਅੱਛਾ ਜੀ। ਤੇ ਉਹਨਾਂ ਟੋਕਰੇ ਕਈਆਂ ਚੱਕ ਲੈਤਾ, ਬੂਹੋਂ ਬਾਹਰ ਹੋ ਕੇ ਤੇ ਲਾਪੇ ਕਹਿੰਦੇ ਕੀ ਕਰਨਾ, ਕਹਿੰਦੇ ਵੀ ਹਨੇਰਾ ਹੋ ਗਿਆ ਅਸੀਂ ਢੋ ਕੇ ਆਉਣੇ ਇਹਨਾਂ। ਅੱਛਾ ਜੀ। ਤੇ ਉਹ ਭਰਨ ਗਈਆਂ, ਭਰ ਟੋਕਰੇ ਬਾਹਰ ਸਿੱਟੀ ਜਾਣ, ਸਾਰੀ ਰਾਤ ਲੰਘ ਮੁੜ ਕੇ ਉਹ ਮੁੜ ਕੇ ਹੋ ਗਏ। ਤਾਂ ਉਹ ਕਹਿੰਦੀ ਬਹੂ ਰਾਣੀ ਆਈ ਸੀ, ਉਹ ਕਹਿੰਦੀ ਵੀ ਇਹ ਤਾਂ ਮੂਰਖਾਂ ਦਾ ਟੱਬਰ ਆ ਵੀ ਇਹ ਤਾਂ ਬੜਾ ਔਖਾ ਆ। ਉਹ 1-2 ਦਿਨ ਦੇਖੇ ਤੇ ਫਿਰ ਤੀਜੇ ਦਿਨ ਕਹਿੰਦੀ ਰੋਟੀ ਪਾਣੀ ਖਾ ਲਓ, ਖਾ ਕੇ ਸੌਂ ਜਾਓ ਤੇ ਮੈਂ ਇਕੱਲੀ ਇਹ ਕੰਮ ਕਰਦੀ ਜੀ। ਤੇ ਉਹ ਰੋਟੀ ਪਾਣੀ ਖਾਇਆ, ਸਾਰੇ ਸੌਂ ਗਏ, ਉਹ ਆਪ ਵੀ ਸੌਂ ਗਈ। ਸਵੇਰ ਨੂੰ ਉੱਠੀ, ਕਹਿੰਦੀ ਉੱਠੋ, ਕਹਿੰਦੀ ਸਾਰੇ ਦਿਨ ਚੜ ਗਿਆ, ਹਨੇਰਾ ਹੋਇਆ ਗਿਆ। ਕਹਿੰਦੇ ਵਾਰੋ ਵਾਰੀ ਆਉਣ, ਬਹੂ ਦੇ ਪੈਰੀਂ ਹੱਥ ਲਾਉਣ, ਇਹ ਕੁੜੀ ਸਮਝਦਾਰ ਆ ਗਈ ਤੇ ਥੱਕ ਜਾਂਦੇ ਸੀ ਸਾਰੀ ਰਾਤ, ਇਹ ਤੇ ਜਾਦੂ ਕਰਨੀ। ਉਹ ਕਹਿੰਦੀ ਵੀ ਮੈਂ ਜਾਦੂ ਕਰਨੀ ਨਹੀਂ, ਵੀ ਹਨੇਰਾ ਆਪੇ ਹਟ ਜਾਣਾ ਵਾ, ਇਹ ਢੋਏ ਨਹੀਂ ਮੁੱਕਦਾ ਹੁੰਦਾ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੂਰਖਾਂ ਦੇ ਕਿਤੇ ਸਿੰਘ ਹੁੰਦੇ ਆ। ਨਿਰਮਲ ਕੌਰ ਜੀ। ਭੈਣ ਜੀ ਸਤਿ ਸ੍ਰੀ ਅਕਾਲ ਜੀ। ਮੇਰੀ ਪਹਿਲੀ ਵਾਰੀ ਕਾਲ ਲੱਗੀ ਤੁਹਾਡੇ, ਹੋਰ ਕਿਤੇ ਮੈਂ ਵੀ ਇੱਕ ਬਾਤ ਸੁਣਾਉਣੀ ਸੀ। ਸੁਣਾਓ ਜੀ। ਹਾਂਜੀ। ਆਈ ਗਲੱਬੋ ਗਈ ਗਲੱਬੋ, ਕਿੱਥੇ ਗਲੱਬੋ ਜਿੱਠੀ, ਪਾਨਾ ਵਰਗੀ ਪੁੱਤਨੀ ਪਤਾਸੇ ਵਰਗੀ। ਠੀਕ ਹੈ ਜੀ। ਵਰਗੀ ਮਿੱਠੀ। ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ। ਪਰ ਹਨਾ ਸੁਣੀ ਜਾਓ, ਇਹ ਨਾ ਹੋਵੇ ਵੀ ਗਲਾਬੋ ਹੋਣੀ ਆਣੀ ਪਹੁੰਚ ਜਾ। ਗਰਮੇਜ ਕੌਰ ਜੀ। ਜੀ ਬਲਵਿੰਦਰ ਜੀ ਸਤਿ ਸ੍ਰੀ ਅਕਾਲ। ਰਾਣੀ ਜੀ ਸਤਿ ਸ੍ਰੀ ਅਕਾਲ। ਜੀ ਸੁਣੀਆਂ ਆਰ ਢਾਂਗਾ ਪਾਰ ਢਾਂਗਾ, ਗੱਬੇ ਟਨ ਆਉਣ ਕੁੰਜਾਂ ਦੇਣ, ਬੱਚੇ ਨਦੀ ਨਹਾਉਣ ਚੱਲੀਆਂ। ਨਦੀ ਨਹਾਉਣ ਚੱਲੀਆਂ। ਠੀਕ ਹੈ ਜੀ। ਤੇ ਜਿਹੜੀ ਉਹ ਭਰਾ ਜੀ ਨੇ ਇੱਕ ਬਾਤ ਪਾਈ ਸੀਗੀ, ਕਿਹੜਾ ਸ਼ਹਿਰ ਵੱਡਾ ਆ, ਰਾਏਪੁਰ ਦੀ ਤਲਵੰਡੀ। ਹੈਲੋ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੂੰ ਜਦੋਂ ਆਉਣਗੇ ਵਾਪਸ, ਹਾਂਜੀ ਮੈਂ ਹਾਂਜੀ ਇਹ ਆ ਉਹਨਾਂ ਦੀ ਬਾਤ ਦਾ ਜਵਾਬ ਦਿੱਤਾ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਤੁਸੀਂ ਤੁਹਾਡੀ ਲਾਈਨ ਕੱਟੀ ਗਈ ਆ, ਹੁਣ ਮੈਨੂੰ ਇਹ ਨਹੀਂ ਸੀ ਪਤਾ ਤੁਸੀਂ ਪੁੱਜਣੀ ਹੈ ਕੋਈ ਕਿ ਨਹੀਂ। ਦੁਬਾਰਾ ਵੀ ਕਾਲ ਕਰ ਸਕਦੇ ਆ ਜਿਨ੍ਹਾਂ ਨੇ ਹਜੇ ਕਾਲ ਕਰਨੀ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਸਤਿ ਸ੍ਰੀ ਅਕਾਲ ਦੋਹਾਂ ਭੈਣਾਂ ਨੂੰ ਜੀ। ਸਤਿ ਸ੍ਰੀ ਅਕਾਲ। ਅੱਛਾ, ਮੈਂ ਪਹਿਲੀ 2 ਬਾਤਾਂ ਪਾਉਣੀਆਂ ਨੇ। ਇੱਕ ਤਾਂ ਹੈਗੀ ਹੈ ਵੱਲ ਮਤੀ ਦੀ ਫਲ ਟਿੰਡੋ ਦਾ, ਕੰਡੇ ਇੱਕਰ ਦੇ ਫੁੱਲ ਚੰਬੇ ਦਾ। ਅੱਛਾ, ਮੁੜ ਕੇ ਪਾਓ ਇਹਨੂੰ ਹੁਣ। ਅੱਛਾ, ਦੂਜੀ ਵਾਰ ਫਿਰ ਬੋਲ ਦੇਣਾ, ਵੱਲ ਮਤੀਰੇ ਦੀ ਫਲ ਟਿੰਡੋ ਦਾ, ਇੱਕਰ ਦੇ ਚੰਬੇ ਦਾ। ਠੀਕ ਆ। ਦੂਜੀ ਬਾਤ ਇੱਕ ਹੋਰ ਛੋਟੀ ਜੀ, ਉਹ ਹੈਗੀ ਹੈ ਆਉਣ ਕੁੰਜਾਂ ਜਾਣ ਕੁੰਜਾਂ, ਦੇਣ ਗੇੜੇ ਨਦੀ ਨਹਾਉਣ ਚੱਲੀਆਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੂਜੀ ਬੁਝਾਰਤ ਤੁਹਾਡੀ ਅੱਧੀ ਸੀਗੀ, ਉਹ ਵੈਸੇ ਪਹਿਲਾਂ ਕੋਈ ਪਾ ਵੀ ਗਿਆ ਪੂਰੀ। ਗੁਰਦਿਆਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਗੁਰਦਿਆਲ ਸਿੰਘ ਜੀ ਤੁਸੀਂ ਆਨ ਏਅਰ ਹੋ। ਹਰਜੀਤ। ਹਰਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇੱਕ ਤਾਂ ਜਿਹੜੀ ਵੀਰ ਜੀ ਹੁਣ ਬਾਤ ਪਾ ਕੇ ਗਏ ਵੱਲ ਮਤੀਰੇ ਦੀ, ਇਹ ਤਾਂ ਸੰਖ ਮੂਲੀਆਂ ਤੇ ਇੱਕ ਅੱਗੇ ਭੈਣ ਜੀ ਨੇ ਬਾਤ ਪਾਈ ਆ ਤੇ ਉਹ ਹੈਗੀ ਆ ਨੀਂਦ ਆਈ ਗਲਾਬੋ ਗਈ ਗਲਾਬੋ, ਗਲਾਬੋ ਕਿਸੇ ਨੇ ਡਿੱਠੀ। ਠੀਕ ਹੈ ਜੀ। ਖੂਹ ਦੀਆਂ ਟਿੰਡਾਂ। ਤੇ ਇੱਕ ਆ ਜਿਹੜੀ ਵੀਰ ਜੀ ਨੇ ਪਾਈ, ਇਹ ਖੂਹ ਦੀਆਂ ਟਿੰਡਾਂ ਹੈਗੀਆਂ। ਹਾਂਜੀ ਹਾਂਜੀ ਠੀਕ ਆ। ਤੇ ਉਹ ਜਿਹੜੀਆਂ ਸੰਖ ਮੂਲੀਆਂ ਵੱਲ ਮਤੀਰੇ ਦੀ ਤੇ ਫਲ ਟਿੰਡੋ ਦਾ। ਹਾਂਜੀ ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਆਪਣੇ ਜਦੋਂ ਲਾਈਨ ਮਿਲਦੀ ਆ, ਤੁਹਾਡਾ ਨਾਂ ਬੋਲਿਆ ਜਾਂਦਾ ਤੇ ਆਪਣਾ ਰੇਡੀਓ ਥੋੜਾ ਹੌਲੀ ਕਰ ਲਿਆ ਕਰੋ ਜੀ, ਰਿਕੁਐਸਟ ਹੈਗੀ ਆ। ਆਪਣੇ ਗਰਮੀਤ ਜੀ, ਤੁਸੀਂ ਤੁਹਾਡੀ ਲਾਈਨ ਕੱਟੀ ਗਈ ਆ, ਮੇਰਾ ਖਿਆਲ ਤੁਹਾਡਾ ਜਵਾਬ ਆਈ ਗਿਆ। ਜੋਗਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਿਛਲੇ ਹਫ਼ਤੇ ਵੀ ਪਾਸੇ, ਪਿਛਲੇ ਸਾਲ ਵੀ ਕਿਸੇ ਬੁੱਝਿਆ ਨਹੀਂ। ਮੈਂ ਪਾਇਆ ਸੀ ਵੀ ਹੰਗਸ ਨੇ ਬਾੜ ਦਾ ਸ਼ਿਕਾਰ ਇਹਨੂੰ ਕਿਹਨੂੰ ਕਹਿੰਦੇ ਜੀ, ਰੂਪਾ ਪ੍ਰਸ਼ਾਦ ਜੀ। ਤੁਸੀਂ ਥੋੜੇ ਬੋਲੇ ਪਾਓ, ਜ਼ਿਆਦਾ ਨਾ ਪਾਓ, ਫਿਰ ਬੁੱਝੇ ਜਾਣਗੇ। ਮੈਂ 5 ਦੱਸ ਦਿੰਦੇ, ਜੇ ਬੁੱਝੋਗਾ ਠੀਕ ਹੈ ਨਾ, ਮੈਂ ਫਿਰ ਦੱਸ ਦਊਂਗਾ ਜੀ। ਹਾਂਜੀ। ਪਹਿਲਾਂ ਬਾੜ ਦਾ ਸ਼ਿਕਾਰ ਜੀ। ਬਾਜ ਦਾ ਸ਼ਿਕਾਰ। ਹਾਂਜੀ। ਰੂਪਾ ਪ੍ਰਸ਼ਾਦ ਜੀ। ਰੂਪਾ ਪ੍ਰਸ਼ਾਦ। ਹਾਂਜੀ। ਫਿਰਨੀ ਦੀ ਸਵਾਰੀ। ਫਿਰਨੀ ਦੀ ਸਵਾਰੀ। ਹਾਂਜੀ। ਮੁੰਡਾ। ਠੀਕ ਹੈ। ਤੇ ਸਿਰਖਣੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਹੈਗੇ ਆ ਨਿਹੰਗਾਂ ਦੇ ਬੋਲੇ, ਤੇ ਇਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ, ਜਿਹੜੇ ਇਹਨੀ 4-5 ਪੁੱਛਿਆ ਗਿਆ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ। ਥੈਂਕ ਤਾਂ ਉਹ ਖੂਹ ਦੀਆਂ ਟਿੰਡਾਂ ਬੁੱਝੇ ਦਿੱਤੀਆਂ। ਅੱਛਾ, ਇੱਕ ਮੇਰੀ ਬਾਤ ਹੈ ਜੀ, ਬਾਹੋ ਰੱਬਾ ਤੇਰੇ ਕੰਮ, ਬਾਹਰੋਂ ਹੱਡੀਆਂ ਅੰਦਰੋਂ ਚੰਮ। ਬਾਹਰੋਂ ਹੱਡੀਆਂ ਅੰਦਰ ਚੰਮ। ਤੇ ਇੱਕ ਚੁਟਕਲਾ, ਇੱਕ ਵਾਰੀ ਇੱਕ ਮੁੰਡਾ ਕਾਰ ਧੋਂਦਾ ਸੀ ਜੀ, ਤੇ ਉਹ ਕੋਲੋਂ ਇੱਕ ਆਂਟੀ ਲੰਘੀ ਤੇ ਆਂਟੀ ਕਹਿੰਦੀ, ਪੱਪੂ ਕਾਰ ਧੋਣਾ।
ਉਹ ਕਹਿੰਦਾ ਨਹੀਂ ਆਂਟੀ ਜੀ ਮੈਂ ਕਾਰ ਨੂੰ ਪਾਣੀ ਦਿੰਦਾ ਤੇ ਹੋ ਸਕਦਾ ਬੜੀ ਹੋ ਕੇ ਬੱਸ ਬਣ ਜਾਵੇ। ਵੱਡੀ ਹੋ ਜਾਵੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਜਸਪਾਲ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵਿਚਾਰ ਪਾਉਣ ਪੁੱਛਣੀਆਂ ਸੀਗੀਆਂ ਇੱਕ ਤੇ। ਹਾਂਜੀ। ਇੱਕ ਜਿਹੜੀ ਪਾਈ ਸੀ ਇੱਕ ਟੈਲੀਫੋਨ ਲੱਗਦੇ ਸੁਣ ਜਿਵੇਂ ਜਿਹੜਾ ਕਿੱਕਰ ਆ। ਕਿੱਕਰ, ਹਾਂਜੀ, ਉਹ ਨੇਗਾ। ਹਾਂ ਹਾਂ, ਇੱਕ ਪਿਛਲੇ ਵਾਰੀ ਪਾਈ ਗੋਲ ਗੋਲ ਚੱਕਰੀ ਪੀਲੇ ਰੰਗ ਕੁਛ ਏਦਾਂ ਸੀਗਾ ਖਰਬੂਜ, ਉਹ ਪਿਛਲੇ ਪਾਈ ਸੀ। ਤੇ ਇੱਕ ਕਿਸੇ ਨੇ ਪਾਈ ਸੀ ਵੇਲ ਦੇ ਤੀਰੇ ਦੀ ਫਲ ਟਿੰਡੋ ਵਾਲਾ। ਹਾਂਜੀ, ਉਹ ਹੈਗੀਆਂ ਨੇ ਸ਼ੰਤ। ਠੀਕ ਹੈ ਜੀ। ਇੱਕ ਜਿਹੜੀਆਂ ਆ ਟਾਂਗਾ ਪਾ ਟਾਂਗਾ ਕੂਦੀਆਂ ਟੰਗੂ। ਠੀਕ ਹੈ ਜੀ। ਹਾਂ, ਜੀ, ਥੈਂਕ ਯੂ। ਥੈਂਕ ਯੂ, ਥੈਂਕ ਯੂ। ਹਾਂਜੀ, ਉਹ ਡੋਡੇ ਨਹੀਂ ਸੀਗੇ, ਉਹ ਕਿੱਕਰ ਸੀ। ਹਾਂਜੀ, ਕਿੱਕਰ ਆ ਜੀ। ਸੁੰਡ ਜਵੈਣ ਜੀਰਾ ਆ ਜਿਹੜੇ। ਅਤੇ ਅਗਲੇ ਕਾਲਰ ਲਵਾਂਗੇ। ਤੁਸੀਂ ਕਾਲ ਕਰ ਸਕਦੇ ਹੋ 4082725200। ਮੇਰੇ ਖਿਆਲ ਦੇ ਵਿੱਚ ਤੁਹਾਡਾ ਨਾਂ ਗੁਰਦਿਆਲ ਸਿੰਘ ਹੀ ਆ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪਿਛਲਾ ਨੰਬਰ 235 ਆ ਜੀ ਫੋਨ ਦਾ। ਅੰਮ੍ਰਿਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਮੇਰਾ ਇੱਕ ਸਵਾਲ ਆ ਜੀ, ਆਪਣੇ ਸਿੱਖ ਆ ਇਹਨਾਂ ਦੇ 10 ਗੁਰੂ ਆ ਕਿ 11? ਸਿੱਖਾਂ ਦੇ 10 ਗੁਰੂ ਆ ਕਿ 11? ਠੀਕ ਹੈ, ਠੀਕ ਹੈ, ਕੋਈ ਨਹੀਂ, ਸੁਣਦੇ ਰਹੋ ਜੀ। ਕੋਈ ਨਾ ਕੋਈ ਤੁਹਾਨੂੰ ਜ਼ਰੂਰ ਦੱਸ ਦਊਗਾ। ਸਿੱਖਾਂ ਦੇ ਕਿੰਨੇ ਗੁਰੂ ਆ ਜੀ? ਬਲਜਿੰਦਰ ਬੈਂਸ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਹੁਣ ਇਹਨੇ ਕੁਐਸਚਨ ਪਾਇਆ ਸੀ ਕਿੰਨੇ ਗੁਰੂ ਆ, ਉਹਦਾ ਸਿੱਖਾਂ ਦੇ ਹੈਗੇ ਆ 10 ਗੁਰੂ। ਗੁਰੂ ਗੋਬਿੰਦ ਸਿੰਘ ਜਾਣ ਲੱਗੇ ਫਿਰ ਕਹਿ ਗਿਆ ਸੀ 11ਵਾਂ ਗੁਰੂ ਗ੍ਰੰਥ ਸਾਹਿਬ ਜੀ। ਠੀਕ ਆ। ਹਾਂਜੀ, ਤਾਂ ਇੱਕ ਮੈਂ ਬਾਤ ਪਾਉਣੀ ਸੀਗੀ। ਹਾਂਜੀ। ਇੱਕ ਭਾਈ ਲੰਬਾ ਹੀ ਲੰਬਾ। ਠੀਕ ਆ। ਹਾਂਜੀ, ਇੱਕ ਹੈਗੀ ਆ ਰਾਹ 'ਚ ਡੱਬਾ ਚੱਕ ਨਹੀਂ ਹੁੰਦਾ ਚਕਾ ਦੇ ਰੱਬਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਹਾਂਜੀ। ਸੌਰੀ ਕੱਟਿਆ ਗਿਆ ਤੁਹਾਡਾ ਜੀ। ਦੁਬਾਰਾ ਕਰੋ ਹੁਣ। ਰਾਮ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਂ ਰੂਪਾ ਪ੍ਰਸ਼ਾਦ ਦੱਸਣਾ, ਇਹ ਗੰਢੇ ਨੂੰ ਕਹਿੰਦੇ ਆ। ਅੱਛਾ, ਇਹ ਗੰਢਾ ਆ। ਠੀਕ ਆ। ਉਹ ਜਿਹੜਾ ਇੱਕ ਸਵਾਲ ਪਾ ਕੇ ਗਏ ਨਾ, 3 ਜਣੇ ਰੋਟੀਆਂ ਲੈ ਕੇ ਗਏ ਦਾ, ਉਹਨਾਂ ਨੇ ਖਾਧੀਆਂ। ਹਾਂਜੀ। ਜਿਹੜਾ ਉੱਠਿਆ ਇਹ 81। ਅੱਛਾ, ਇੰਨੀਆਂ ਇਹ ਮਤਲਬ ਹੁਣ ਆਉਂਦਾ ਹੀ 81 ਰੋਟੀਆਂ, ਤਾਂ ਫਿਰ ਉਹ ਘੱਟ ਨਹੀਂ ਆਉਂਦਾ। ਠੀਕ ਆ। ਹਾਂਜੀ, ਫਿਰ ਇਹ ਕਰਕੇ ਦੇਖ ਲਓ ਤਾਂ ਫਿਰ ਚੀਲਿਆਂ ਨੂੰ ਜਿਹੜੇ 3 ਬਾਈ ਉੱਠਦੇ ਆ ਉਹਨਾਂ ਨੂੰ ਫਿਰ ਬਰਾਬਰ ਆ ਜਾਂਦੀ। ਹਾਂਜੀ, ਠੀਕ। ਹਾਂਜੀ, ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਮੀਤ ਕੌਰ ਜੀ। ਮੈਂ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਸਵਾਲ ਦਾ ਜਵਾਬ ਦੇਣਾ। ਕਿਹੜਾ ਸਵਾਲ? ਦਰਖਤ ਕਹਿੰਦੇ ਆ ਵੀ ਨੇੜੇ ਜਾਓ ਤੇ ਫੜ ਲੈਂਦਾ, ਉਹ ਹੈਗਾ ਕੋਬਰਾ। ਉਹਦਾ ਨਾਂ ਅਫਰੀਕਾ ਵਿੱਚ ਹੁੰਦਾ। ਠੀਕ ਹੈ ਜੀ। ਹਾਂਜੀ, ਇੱਕ ਬਾਤ ਪਾਉਣੀ ਹੈ। ਲੰਮਾ ਤੋਂ ਲੰਮਾ ਆਦਮੀ, ਉਹਦੇ ਗਿੱਟੇ ਦਾੜੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਦੂਜੀ ਵਾਰ ਆ ਗਈ ਇਹ ਵਜ਼ਾਰਤ। ਹਰਜਿੰਦਰ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਤੇ ਬਾਤ ਪਾਉਣੀ ਸੀ ਜੀ, ਚੋਰ ਚਰਾਈ ਝੋਟੀ, ਝੋਟੀ ਦੀ ਪੂਛ ਹੈ ਨੀ, ਚੋਰ ਦੇ ਪੈਰ ਹੈ ਨੀ। ਅੱਛਾ, ਇਹ ਤੁਹਾਡੇ ਸ਼ਹਿਰਾਂ ਵਾਲ ਤਾਂ ਨਹੀਂ ਘੁੰਮਦਾ? ਨਹੀਂ ਨਹੀਂ ਠੀਕ ਹੈ। ਸਾਡੇ ਨਹੀਂ ਹੈਗਾ। ਝੋਟੀ ਦੀ ਤੁਹਾਡੇ ਵੱਲ ਹੋਣਾ ਹੋ ਸਕਦਾ। ਸਾਡੇ ਵੱਲ ਤਾਂ ਬਹੁਤ ਕੁਛ ਆ। ਹਾਂਜੀ, ਜਿਹੜੀ ਚੀਜ਼ ਦਾ ਮਰਜ਼ੀ ਨਾ ਲਾ ਤਾਂ ਉਹੀ ਹੈਗੀ ਆ। ਉਹੀ ਹੈਗੀ ਆ। ਇਹ ਸ਼ਹਿਰ ਵੱਡੇ ਆ ਨਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਥੈਂਕ ਯੂ ਜੀ। ਤੁਸੀਂ ਕਿਸੇ ਕੰਟਰੀ ਦੇ ਬੰਦੇ ਦਾ ਨਾਂ ਲੈ ਦਿਓ, ਉਹ ਵੀ ਖੜਾ ਹੋ ਜਾਊਗਾ। ਹਰ ਇੱਕ ਦੁਨੀਆ ਦੀ ਕੰਟਰੀ ਦਾ ਬੰਦਾ ਆ ਇੱਥੇ। ਹਾਂਜੀ ਹਾਂਜੀ। ਹਰਭਜਨ ਸਿੰਘ ਜੀ। ਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ। ਹਾਂ ਜੀ, ਮੇਰਾ ਸਵਾਲ ਹੈ ਜੀ ਵੀ ਉਹ ਕਿਹੜੀ ਜਗ੍ਹਾ ਆ ਜਿੱਥੇ ਕੇਲਿਆਂ 'ਚ ਬੀ ਹੁੰਦੇ ਆ? ਕੇਲਿਆਂ 'ਚ ਬੀ ਹੁੰਦੇ ਆ। ਠੀਕ ਹੈ। ਹਾਂਜੀ, ਕੇਲਿਆਂ 'ਚ ਬੀ ਹੁੰਦੇ ਆ ਜੀ। ਠੀਕ ਹੈ ਜੀ। ਹਾਂਜੀ, ਇੱਕ ਚੁਟਕਲਾ ਸੁਣਾ ਦਿੰਦੇ ਆ ਜੀ। ਹਾਂਜੀ। ਉਹ ਕਿਸੇ ਮੁੰਡੇ ਦੀ ਡੈਥ ਹੋ ਗਈ ਤੇ ਅਮਲੀ ਕੋਈ ਅਫਸੋਸ ਕਰਨ ਚਲੇ ਗਿਆ। ਤੇ ਉਹ ਕਹਿੰਦਾ ਵੀ ਮਾਤਾ ਜੀ ਵੀ ਬੜੀ ਮਾੜੀ ਗੱਲ ਹੋਈ, ਵੀ ਮੁੰਡਾ ਮਰ ਗਿਆ। ਹਾਂਜੀ, ਕਹਿੰਦੇ ਪੁੱਤ ਬਹੁਤ ਮਾੜੀ ਗੱਲ ਹੋਈ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਪਤਾ ਨਹੀਂ ਹੋਇਆ ਤਾਂ ਕੁਛ ਨਹੀਂ। ਕਹਿੰਦੇ ਕਿਤੇ ਡੋਡੀ ਜ਼ਿਆਦਾ ਪੀ ਲਿਆ। ਕਹਿੰਦਾ ਪੁੱਤ ਉਹ ਪੀਂਦਾ ਨਾ ਸੀ। ਕਹਿੰਦੇ ਕਦੇ ਫੀਮ ਜ਼ਿਆਦਾ ਖਾ ਲਈ। ਕਹਿੰਦੇ ਪੁੱਤ ਉਹ ਵੀ ਨਹੀਂ ਖਾਂਦਾ ਸੀ। ਉਹ ਕਹਿੰਦੇ ਕਦੇ ਗੋਲੀਆਂ ਜ਼ਿਆਦੀਆਂ ਖਾ ਲਈਆਂ। ਕਹਿੰਦੇ ਪੁੱਤ ਉਹ ਨਹੀਂ ਖਾਂਦਾ ਸੀ ਕੁਝ। ਕਹਿੰਦਾ ਫਿਰ ਮਰਨਾ ਹੀ ਸੀ, ਉਹਦੇ ਵਿੱਚ ਕੀ ਸੀ? ਓਕੇ ਜੀ। ਇਹ ਨਹੀਂ ਸੀਗਾ ਕੁਛ। ਸੁਰਿੰਦਰ ਸੰਧੂ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਬਾਤਾਂ ਤੋਂ ਕੱਢਣੀਆਂ ਜੀ। ਤੇ ਇੱਕ ਤੇ ਆਈ ਗੁਲਾਬੋ ਗਈ ਗੁਲਾਬੋ, ਜਿਹੜੀ ਕੀਤੀ ਆ ਭਾਈ ਇਹ ਨੀਂਦ ਆ। ਹਾਂਜੀ ਜੀ। ਤੇ ਇੱਕ ਸੁੱਕਾ ਟਿੰਗਰ ਆਂਡੇ ਦੇ ਚਰਖਾ। ਤੇ ਇੱਕ ਆ ਜਿਹੜਾ ਉਹ ਖੂਦੀਆਂ ਟਿੰਡਾਂ, ਜਿਹੜੀ ਇੱਕ ਬਾਤ ਪਾਈ ਸੀਗੀ ਸੌਣ ਕੁੰਜਾਂ ਦੇਣ ਵਿੱਚ। ਹਾਂਜੀ, ਤੇ ਇੱਕ ਮੈਂ ਪਾਉਣੀ ਆ ਬਾਤ। ਹਾਂਜੀ।
ਮੇਰੀ ਨਾਨੀ ਨੇ ਪਾਈ ਸੀਗੀ, ਪਰ ਬਹੁਤ ਪੁਰਾਣੀ ਆ, ਮੈਨੂੰ ਵੀ ਅੱਜ ਚੇਤੇ ਆ ਗਈ ਬੈਠੀ ਬੈਠੀ ਨੂੰ। ਅੱਛਾ, ਦੇਖ ਲਓ ਕਿੰਨੇ ਚਿਰਾਂ ਬਾਅਦ। ਹਾਂਜੀ ਹਾਂਜੀ, ਮੈਂ 80 ਸਾਲ ਦੀ ਆ, ਪਰ ਬਹੁਤ ਚੇਤੇ ਆ ਜੀ। ਉਹ ਕਹਿੰਦੀ ਹੁੰਦੀ ਸੀਗੀ ਵੀ ਇੱਕ ਰੱਤੀ ਸੁਰਮਾ 9 ਜਣੀਆਂ ਤੇ 9 ਮਣ ਸੁਰਮਾ ਕਹਿ ਜਣੀਆਂ। ਹਾਂਜੀ, ਇੱਕ ਸੁਰਮਾ ਕਿੰਨੀਆਂ ਜਣੀਆਂ। ਤੇ ਇੱਕ ਹੋਰ ਹੁੰਦੀ ਸੀਗੀ, ਕਹਿੰਦੀ ਹੁੰਦੀ ਸੀ ਇੱਕ ਅੰਦਰ 100 ਕਿੱਲੀ, ਇੱਕ ਕਿੱਲੀ ਨਾਲ 100 ਬਿੱਲੀ, ਇੱਕ ਬਿੱਲੀ ਦੇ ਮੂੰਹ ਚ 100 ਚੂਹਾ ਤੇ ਇੱਕ ਚੂਹੇ ਦੇ ਮੂੰਹ ਚ ਛਟਾਂਕ ਕਰੂ। ਠੀਕ ਹੈ ਜੀ, ਦੇਖਦੇ ਹਾਂ ਜੀ ਕੌਣ ਪੁੱਛਦਾ। ਚਲੋ ਜੀ, ਚੰਗਾ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ 10 ਸਾਲਾਂ ਦੇ ਤਾਂ ਹੋਣਗੇ ਜਦੋਂ ਦੀ ਬੁਝਾਰਤ ਇਹਨਾਂ ਨੂੰ ਚੇਤੇ ਆਈ ਆ। ਉੱਦਾਂ ਤੇ ਚਲੋ ਪਈ ਵੀ ਹੈਗੀ ਆ, ਪਰ ਕਾਫੀ ਦੇਰ ਬਾਅਦ ਇਹਨਾਂ ਨੂੰ ਜ਼ਿਆਦਾ ਆਈ। ਜਸਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਬੁਝਾਰਤ ਪਾਉਣੀ ਹੈ ਜੀ। ਹਾਂਜੀ। ਉਤਲੇ ਟਿੱਬੇ ਮੇਰਾ ਮਾਮਾ ਵਸੇ, ਮੈਂ ਜਾਵਾਂ ਤਾਂ ਖਿੜਖੜਾ। ਉਤਲੇ ਟਿੱਬੇ ਮਾਮਾ ਵਸੇ, ਠੀਕ ਆ। ਮੈਂ ਜਾਵਾਂ ਤਾਂ ਖਿੜਖੜਾ ਸੇ। ਉਤਲੇ ਟਿੱਬੇ ਮੇਰਾ ਚਾਚਾ ਵਸੇ, ਮੈਂ ਜਾਵਾਂ ਤਲਵਾਰਾਂ ਕੱਸੇ। ਓਕੇ ਜੀ, ਕੋਈ ਬੁੱਝ ਜੂਗਾ ਤਾਂ ਠੀਕ ਆ ਜੀ। ਠੀਕ ਹੈ, ਥੈਂਕ ਯੂ ਜੀ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਚ ਵਸੇ ਨਾਲ, ਤੇ ਪ੍ਰੋਗਰਾਮ ਆ ਜੀ ਪਾਣੀ ਵਿੱਚ ਮਦਾਨੀ। ਮੇਰੇ ਨਾਲ ਜੁੜ ਚੁੱਕੇ ਨੇ ਰਾਣੀ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਥੈਂਕ ਯੂ ਬਲਵਿੰਦਰ ਜੀ। ਆਪਾਂ ਹੁਣ ਦੇਖਦੇ ਹਾਂ ਕਿ ਲੱਕ ਸਾਡੀ ਕਿਸ ਤਰ੍ਹਾਂ ਦੀ ਆ। ਗੁਰਪਾਲ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਾਂ ਨੂੰ ਨਹੀਂ ਸੁਣਦੀ ਇਹਨਾਂ ਦੀ ਆਵਾਜ਼। ਰੂਹਾਂ ਪੈ ਗਿਆ। ਹਾਂਜੀ, ਨਾ ਆ ਗਿਆ ਜੀ। ਕਰੋਨਾ ਦੇ ਨਾਂ ਤੇ ਆ ਗਈ। ਕਰੋਨਾ ਪੈ ਗਿਆ ਇਹਨੂੰ। ਹਾਂਜੀ ਹਾਂਜੀ ਹਾਂਜੀ, ਕਿਹੜੀ ਬਾਤ ਪਾਉਣੀ ਹੈ ਜੀ? ਬਾਤ ਪਾਉਣੀ ਆ ਜੀ, ਉਹ ਕਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਹੋ ਨੂੰ ਦੇਖ ਸਕਦੇ ਸ਼ਾਮ ਨੂੰ। ਠੀਕ, ਵੱਡ ਬੱਚੀ ਇੱਕੋ ਹੀ ਆ ਜੀ, ਉਹ ਇੱਕੋ ਜਗ੍ਹਾ ਹੈਗੀ ਵੀ, ਜਗ੍ਹਾ ਇੱਕੋ ਹੀ ਆ, ਹੈਗੀ ਵੀ ਇੰਡੀਆ ਵਿੱਚ। ਅੱਛਾ, ਠੀਕ ਆ, ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਦੇਖਦੇ ਹਾਂ ਜੀ ਕੌਣ ਪੁੱਛਦਾ ਅੱਗੇ। ਹਰਜੀਤ ਕੌਰ ਜੀ, ਜੁਬਾ ਸਿਟੀ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਉਹ ਬਾਤ ਪੁੱਛਣੀ ਸੀ ਜਿਹੜੀ ਬੀਬੀ ਪਾ ਕੇ ਗਈ ਵੀ ਚੋਰ ਦੇ ਪੈਰ ਹੈ ਨਹੀਂ। ਹਾਂਜੀ ਹਾਂਜੀ, ਉਹ ਕਹਿੰਦਾ ਚੋਰ ਗਿਆ ਚੋਰੀ ਲਾਉਣ, ਉਹਦੇ ਪੈਰ ਹੈ ਨਹੀਂ, ਕੱਢ ਕੇ ਲਿਆਂਦੀ ਬੂਰੀ ਝੋਟੀ, ਉਹਦੀ ਪੂਛ ਹੈ ਨਹੀਂ, ਮਗਰ ਗਿਆ ਖੋਜੀ, ਉਹਦੀਆਂ ਅੱਖਾਂ ਹੈ ਨਹੀਂ। ਅੱਛਾ, ਅੱਖਾਂ ਭੁੱਲ ਗਏ ਉਹ। ਹਾਂਜੀ, ਸੱਪ ਜਾਂਦਾ, ਉਹ ਡੱਡੂ ਫੜ ਲਿਆਉਂਦਾ, ਡੱਡਣੀ ਉਹਦੀ ਪੂਛ ਨਹੀਂ ਹੁੰਦੀ, ਸੱਪ ਦੇ ਪੈਰ ਨਹੀਂ ਹੁੰਦੇ, ਤੇ ਮਗਰ ਜਾਂਦਾ ਖੋਜੀ ਜਿਹੜਾ ਜੋਕਿਆ ਉਹਨੂੰ ਦੀਦਾ ਨਹੀਂ ਹੁੰਦਾ। ਇਹ ਆ ਜੀ ਬਾਤ। ਠੀਕ ਹੈ, ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਡੀ ਮੈਂ ਕਿਹਾ ਆਵਾਜ਼ ਨਹੀਂ ਤੁਹਾਨੂੰ ਆ ਰਹੀ ਸੀ, ਤੁਹਾਡੀ ਤਾਂ ਆਵਾਜ਼ ਆਉਂਦੀ ਸੀ। ਹਾਂਜੀ ਹਾਂਜੀ, ਸਾਡੀ ਤਾਂ ਆਈ ਜਾਂਦੀ। ਹਾਂਜੀ, ਇਹ ਜੀ ਆ ਜਿਹੜਾ ਮੈਂ ਹੁਣ ਇੱਕ ਬਾਤ ਪਾਉਣੀ, ਇਹ ਮੇਰੇ ਦੋਸਤ ਦੇ ਹਿੱਸੇ ਦੀ ਆ, ਉਹਨੂੰ ਸੁਣਦਾ ਉਹਨਾਂ ਨੂੰ ਪਤਾ ਲੱਗ ਜਾਣਾ ਆਪੇ। ਬਾਤ ਮੇਰੀ ਹੈਗੀ ਆ ਜੀ, ਉਹ ਕੀ ਆ ਜਿਹੜਾ ਬੁੱਢਾ ਹੋ ਕੇ ਵੀ ਜਵਾਨ ਰਹਿੰਦਾ, ਜੋ ਬੁੱਢਾ ਹੋ ਕੇ ਵੀ ਜਿਹੜੀ ਚੀਜ਼ ਜਵਾਨ ਰਹਿੰਦੀ। ਠੀਕ ਆ, ਜਵਾਨ। ਤੇ ਇੱਕ ਚੁਟਕਲਾ ਜੀ, ਇੱਕ ਵਾਰੀ ਆਪਣੇ ਮੋਦੀ ਨੇ UN ਚ ਕੇਸ ਕਰ ਦਿੱਤਾ ਨਿਊਜ਼ੀਲੈਂਡ ਤੇ। ਅੱਛਾ। ਤੇ ਉਹ ਕਹਿੰਦੇ ਵੀ ਜੇ ਕੇਸ ਦੀ ਸੁਣਵਾਈ ਹੋਵੇ ਦੱਸੋ ਵੀ ਤੁਹਾਡੇ ਕੀ ਚਾਰਜਸ ਕੀ ਆ। ਉਹ ਕਹਿੰਦਾ ਜੀ ਇਹਨੀ ਕਲੇਮ ਕੀਤਾ ਤੇ ਨਿਊਜ਼ੀਲੈਂਡ ਕਰੋਨਾ ਫ੍ਰੀ ਹੋ ਗਿਆ। ਉਹ ਕਹਿੰਦੇ ਜੀ ਹੋਇਆ। ਉਹ ਕਹਿੰਦੇ ਕੀ ਸਬੂਤ? ਕਹਿੰਦੇ ਨਾ ਤਾਂ ਇਹਨੀ ਥਾਲੀਆਂ ਵਜਾਈਆਂ ਤੇ ਨਾ ਇਹਨੀ ਦੀਵੇ ਜਲਾ। ਇਹ ਕਿੱਦਾਂ ਹੋ ਸਕਦਾ ਵੀ ਮੈਨੂੰ ਯਕੀਨ ਨਹੀਂ ਹੈ। ਉੱਥੇ ਮੋਦੀ ਸਾਹਿਬ ਸਹੀ ਸੀ। ਹਾਂਜੀ, ਬਿਲਕੁਲ ਜੀ। ਉਹ ਉਹਨਾਂ ਦਾ ਮੰਨ ਲਓ ਜਿਹੜੀ ਸੀਗੀ ਪਟੀਸ਼ਨ, ਇਹ ਉਹਨੇ ਫਾਈਲ ਕੀਤੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ। ਤੇ ਆਪੇ UN ਵਾਲੇ ਆਪੇ ਕੇਸ ਉਹਦਾ ਫੈਸਲਾ ਕਰਨਗੇ ਕੀ ਹੋ ਸਕਦਾ। ਥੈਂਕ ਯੂ। ਸੰਤੋਸ਼ ਕੌਰ ਜੀ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਬਾਤ ਪੁੱਛਣੀ ਹੈ ਜਿਹੜੀ ਸੁੱਕਾ ਢਿੰਗਰਾਂ ਦੇ ਦਿੰਦਾ ਜੇ। ਹਾਂਜੀ, ਇਹ ਚਰਖਾ। ਹਾਂਜੀ, ਥੈਂਕ ਯੂ। ਆਪਾਂ 5 ਮਿੰਟ ਪਏ ਜੀ, ਆਉਣ ਲੱਗੇ ਆ ਹੁਣ। ਕਰੋਨਾ ਮੁੱਕ ਗਿਆ, ਕਰੋਨੇ ਦਾ ਟੀਕਾ ਨਿਕਲਿਆ। ਬਸ ਉਹ ਲਾਈਨਾਂ ਨੂੰ ਕੁਛ ਕਰੋਨਾ ਹੋ ਗਿਆ ਐਸੇ ਲੱਗਦਾ ਮੈਨੂੰ ਵੀ। ਤੇ ਉਹਨਾਂ ਦੇ ਭਾਈ ਸਾਹਿਬ ਦੇ ਜਿਹੜੇ ਹੈਗੇ ਆ ਬੋਲੇ ਨਿਹੰਗ ਸਿੰਘਾਂ ਦੇ ਇੱਕੋ ਹੀ ਬੁੱਝਿਆ ਗਿਆ ਹਜੇ ਜੀ। ਹਾਂਜੀ, ਸਿਰਖਿੰਡੀ ਦਾ ਪਤਾ ਨਹੀਂ ਕਿਸੇ ਨੂੰ। ਸਿਰਖਿੰਡੀ ਦਾ ਬਹੁਤ ਬੋਲਦੇ ਹੁੰਦੇ ਆ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਬਾਤ ਪਾਉਣੀ ਸੀਗੀ। ਹੱਥ ਮੂੰਹ ਧੋ ਕੇ ਕੰਧ ਨਾਲ ਖੜੀ। ਹੱਥ ਧੋ ਕੇ ਕੰਧ ਨਾਲ ਸਵਾਰ ਹੋ ਕੇ ਖੜੀ। ਠੀਕ ਆ, ਹਾਂਜੀ, ਓਕੇ ਜੀ, ਥੈਂਕ ਯੂ ਜੀ। ਪਰਮਿੰਦਰ ਸਿੰਘਾ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਿੰਦੂ ਭੈਣ ਤੇ ਸਤਿ ਸ਼੍ਰੀ ਅਕਾਲ। ਰਾਣੀ ਭੈਣ, ਆਪਾਂ ਜੀ ਬਾਤ ਪਾ ਕੇ ਗਿਆ, ਕਿਹੜੀ ਚੀਜ਼ ਆ ਬੁੱਢੀ ਨਹੀਂ ਹੁੰਦੀ, ਉਹ ਹੈਗਾ ਦਿਲ। ਦਿਲ, ਹਾਂਜੀ ਹਾਂਜੀ। ਤੇ ਦੂਜਾ ਭੈਣ ਜੀ ਬਾਤ ਪਾ ਕੇ ਗਈ ਭਾਈ ਲੰਮਾ ਉਹਦੇ ਗਿੱਟੇ ਦਾੜੀ, ਉਹ ਹੈਗਾ ਗੰਨਾ ਜੀ। ਹਾਂਜੀ। ਇੱਕ ਹੋਰ ਭੈਣ ਜੀ ਬਾਤ ਪਾ ਕੇ ਗਈ ਸੀ ਭਾਈ ਲੰਮਾ ਉਹ ਹੈਗਾ ਰਾਸਤਾ। ਇੱਕ ਹੈਗਾ ਰਾਹ ਚ ਡੱਬਾ ਚੁਗਾ ਦੇ ਮੇਰੇ ਰੱਬਾ, ਉਹ ਹੈਗਾ ਖੂਹ।
ਹਾਂ ਇਹ 3 ਕਿ 4 ਬੜੀਆਂ ਹੀ ਆਉਂਦੀਆਂ ਸੀ। ਇੱਕ ਨੀਲੀ ਟੱਲੀ ਚੌਲ ਬਣੇ ਗਵਾਚੇ ਸਾਰੇ ਕਹਿੰਦਾ ਹੁਣ ਬਾਤਾਂ ਮੁੱਕ ਗਈਆਂ ਸੌਂ ਜਾਓ ਸਾਰੇ। ਬਾਤਾਂ ਕਿੱਥੇ ਮੁੱਕੀਆਂ? ਹਾਂਜੀ ਬਾਤਾਂ ਨਹੀਂ ਮੁੱਕਦੀਆਂ। ਬਾਤਾਂ ਨਹੀਂ ਮੁੱਕਦੀਆਂ ਨਾ ਰਾਤਾਂ ਮੁੱਕਦੀਆਂ, ਏਦਾਂ ਰਹਿਣੀਆਂ। ਹਾਂਜੀ ਤੁਹਾਡੀਆਂ ਤਾਂ ਬਿਲਕੁਲ ਨਹੀਂ ਮੁੱਕਦੀਆਂ ਜਿਹੜੇ ਰਾਤ ਨੂੰ ਕੰਮ ਕਰਦੇ। ਬਿਲਕੁਲ ਜੀ ਕੰਮ ਕਰਦੇ ਆ ਜੀ ਏਦਾਂ ਹੀ ਤੁਹਾਡੇ ਨਾਲ ਜਿੱਦਾਂ ਕਹਿ ਲਓ ਗੱਲਾਂ ਬਾਤਾਂ ਮਾਰਦੇ ਭੈਣਾਂ ਭਾਈਆਂ ਦੇ ਆਸਰੇ ਬੜਾ ਵਧੀਆ ਨਜ਼ਾਰੇ ਵੱਜੇ ਵਾ। ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਥੈਂਕ ਯੂ। ਦੇਖੋ ਜਿਹੜੇ ਰਾਤਾਂ ਨੂੰ ਕੰਮ ਕਰਦੇ ਆ ਉਹਨਾਂ ਦੇ ਨਾਲ ਨਾਲ ਜਿਹੜੇ ਦਿਨੇ ਕੰਮ ਕਰਦੇ ਆ ਪੰਜਾਬੀ ਰੇਡੀਓ ਉਹਨਾਂ ਦੇ ਨਾਲ ਰਹਿੰਦਾ ਆ। ਜਿਹੜੇ ਘਰਾਂ ਦੇ ਵਿੱਚ ਰਹਿੰਦੇ ਉਹਨਾਂ ਦੇ ਨਾਲ ਘਰਾਂ ਦੇ ਵਿੱਚ ਰਹਿੰਦਾ ਉਹਨਾਂ ਦੇ ਵੀ ਨਾਲ ਹਾਂਜੀ ਸਾਰਿਆਂ ਦੇ ਨਾਲ ਦੇਖੋ ਫਾਇਦੇ ਬੜੇ ਆ ਇਹਨਾਂ ਚੀਜ਼ਾਂ ਦੇ। ਕੋਈ ਡਿਪਰੈਸ਼ਨ ਨਹੀਂ ਹੁੰਦਾ, ਤੁਹਾਡਾ ਦਿਮਾਗ ਹੈ ਜਿਹੜਾ ਉਹ ਇੱਧਰ ਉੱਧਰ ਪੁੱਠੇ ਸਿੱਧੇ ਕੰਮਾਂ ਨੂੰ ਨਹੀਂ ਜਾਂਦਾ। ਤੇ ਕਈ ਵਾਰ ਇਕੱਲੇ ਬੰਦੇ ਉਹ ਸੋਚੀ ਜਾਂਦੇ ਆ, ਉਹਨਾਂ ਦੀ ਸੋਚਣੀ ਹੋਰ ਪਾਸੇ ਨੂੰ ਪੈ ਜਾਂਦੀ ਆ। ਹਾਂਜੀ ਤੇ ਜੇ ਕਿਸੇ ਨੇ ਉਹਨਾਂ ਦੇ ਬੋਲੇ ਬੁੱਝਣੇ ਤਾਂ ਪੁੱਛ ਸਕਦੇ ਆ। 2 ਮਿੰਟ ਰਾਣੀ ਜੀ ਆਪਾਂ ਕੋਲ ਰਹਿ ਗਏ ਆ। ਬੁਝਾਰਤਾਂ ਕਾਫੀ ਬੁੱਝੀਆਂ ਗਈਆਂ। ਕਿਸੇ ਨੇ ਬੁੱਝੇ ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ, ਉਹ ਜ਼ਮੀਨ ਰਾਣੀ ਜਿਹਦੇ ਸਿਰ ਪਾਣੀ। ਹਾਂਜੀ ਤੇ ਜਿਸ ਦੇ ਸਿਰ ਤੇ ਪਾਣੀ ਕਹਿੰਦੇ ਹੁੰਦੇ ਆ। ਇਹ ਅੱਗੇ ਅਖਾਣ ਦੇਖ ਲਓ ਵੀ ਹਰ ਇੱਕ ਗੱਲ ਜਿਹੜੀ ਉਹ ਖਾਣਾ ਚ ਹੀ ਜ਼ਿਆਦਾ ਆਪਣੀਆਂ ਗੁੱਸਾ ਨਹੀਂ ਸੀ ਲੱਗਦਾ, ਸਾਰੇ ਕਰਦੇ ਹੁੰਦੇ ਸੀਗੇ ਹਨਾ। ਤੇ ਉਹਨਾਂ ਦਾ ਗੁੱਸਾ ਵੀ ਨਹੀਂ ਸੀ ਕੋਈ ਕਰਦਾ ਹੁੰਦਾ। ਜੀ ਹਾਂਜੀ ਤੇ ਬਲਵਿੰਦਰ ਜੀ ਇੱਕ ਮੈਂ ਤੁਹਾਨੂੰ ਚੁਟਕਲਾ ਸੁਣਾਉਣੀ ਆ। ਇੱਕ ਕਿਸੇ ਦੇ ਘਰ ਚੋਰੀ ਹੋ ਜਾਂਦੀ ਹੈ ਤੇ ਉੱਥੇ ਥਾਣੇਦਾਰ ਆਉਂਦਾ ਤੇ ਉਹ ਕਹਿੰਦਾ ਵੀ ਰੇਖਾ ਜੀ ਤੁਹਾਡੇ ਘਰ ਵਿੱਚ ਚੋਰੀ ਕਦੋਂ ਹੋਈ? ਰੇਖਾ ਜੀ ਕਹਿੰਦੇ ਅੱਜ ਦੁਪਹਿਰ ਜਦ ਮੈਂ ਘਰ ਵਿੱਚ ਨਹੀਂ ਸੀ। ਤੇ ਕਹਿੰਦਾ ਕਿੱਥੇ ਗਏ ਹੋ ਸੀ? ਕਹਿੰਦੀ ਮੈਂ ਨਾ ਆਪਣੀ ਗੁਆਂਢਣ ਦੇ ਘਰ ਗਈ ਸੀ ਉਸਨੂੰ ਘਰ ਦੀ ਸੁਰੱਖਿਆ ਦੇ ਤਰੀਕੇ ਦੱਸਣ। ਹਾਂਜੀ ਉਹਨਾਂ ਦੇ ਘਰ ਚਲੇ ਗਈ, ਸੁਰੱਖਿਆ ਦੇ ਤਰੀਕੇ ਦੱਸਣ, ਚੋਰੀ ਹੋ ਗਈ। ਹਾਂਜੀ ਚਲੋ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਕੈਲਗਰੀ ਵਾਲਿਓ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਤਾਂ ਦਾ ਕੰਮ ਤਾਂ ਚੱਲਦਾ। ਮੈਂ ਕਿਹਾ ਇੱਕ ਮੈਂ ਬੜੀ ਪੁਰਾਣੀ ਸਾਡੀ ਆਪਣੇ ਅਸਲ ਜਿੱਦਾਂ ਹੋਈ ਉਹ ਗੱਲ ਦੱਸਦਾ ਜੀ। ਹਾਂਜੀ ਅਸੀਂ ਨਾ 1982 ਚੱਲਦਾ ਤਾਂ ਉਦੋਂ ਮੈਂ ਟੈਕਸੀਆਂ ਦਾ ਕੰਮ ਹੁੰਦਾ ਮੇਰੇ ਤੇ ਜਿੱਦਾਂ ਸਾਡੇ ਇਨਵੈਸਟਰਾਂ ਦੇ ਉੱਤੇ ਨਾ ਜੰਗਲੇ ਹੁੰਦੇ ਸੀ। ਹਾਂਜੀ ਤੇ ਸਾਡੇ ਨਾਲ ਇੱਕ ਬਜ਼ੁਰਗ ਸੀਗਾ ਜਿੱਦਾਂ ਉਹਦਾ ਕੱਦ ਬੜਾ ਵੱਡਾ ਨਹੀਂ ਸੀ, ਉਹ ਛੋਟਾ ਸੀ ਤਾਂ ਉਹਨੂੰ ਆਦਤ ਸੀ ਜੰਗਲੇ ਤੇ ਚੜ੍ਹ ਕੇ ਸੌ ਜਾਣਾ ਰਾਤ ਨੂੰ ਕਈ ਵਾਰੀ। ਤੇ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਰਾਤ ਨੂੰ ਅਸੀਂ ਵੀ ਉੱਥੇ ਬੈਠੇ ਲੇਟ ਸੀਗੇ ਤਾਂ ਉਹ 11 ਸਾਢੇ 11 ਵਜੇ ਆਏ ਪਰ ਵੀ ਸਾਡਾ ਇੱਕ ਬੰਦਾ ਪੂਰਾ ਹੋ ਗਿਆ ਵੀ ਸਾਨੂੰ ਟੈਕਸੀ। ਤੇ ਉਦੋਂ ਸਾਰੀਆਂ ਗੱਡੀਆਂ ਨਹੀਂ ਸੀ ਏਦਾਂ ਖੜਦੇ, 2-3 ਗੱਡੀਆਂ ਹੁੰਦੀਆਂ ਵੀ ਜਿਹੜੇ ਕਹਿੰਦੇ ਵੀ ਚਲੋ ਅਸੀਂ ਵੀ ਛੱਡ ਆਉਣੇ। ਤੇ ਅਸੀਂ ਉਹ ਬਜ਼ੁਰਗਾਂ ਨੂੰ ਹੱਥ ਕਰਤਾ ਸੀ ਕਿ ਵੀ ਉਹਨੂੰ ਲੈ ਜਾਓ ਨਾਲ ਨਾ। ਉਹ ਜਾ ਕੇ ਜਦੋਂ ਉਹਨੇ ਦੇਖਿਆ ਤਾਂ ਉਹ ਕਹਿੰਦੇ ਨਹੀਂ ਜੀ ਅਸੀਂ ਉਹ ਗੱਡੀ ਨਹੀਂ ਪਹਿਲੀ, ਉਹਨੇ ਤਾਂ ਇੱਕ ਬੰਦਾ ਪਹਿਲਾਂ ਹੀ ਲੱਦਿਆ ਜੰਗਲੇ ਦੇ। ਲੱਦਿਆ ਨਹੀਂ ਵੀ ਉਹਨੂੰ ਉਠਾ ਲਓ, ਉਹ ਆਪ ਹੀ ਆ। ਨਹੀਂ ਜਾ ਕੇ ਉਹਨੂੰ ਉਠਾ ਲਿਆ ਤਾਂ ਫਿਰ ਉਹ ਲੈ ਕੇ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਹੀ ਆ ਜਿਹੜੀਆਂ ਸਹੀ ਹੋਈਆਂ ਗੱਲਾਂ ਹੁੰਦੀਆਂ ਚੁਟਕਲੇ ਦੇ ਰੂਪ ਵਿੱਚ ਜ਼ਿੰਦਗੀ ਦੇ ਵਿੱਚ ਕਿਤੇ ਵੀ ਚੁਟਕਲੇ ਹੀ ਲੱਗਦੀ ਆ। ਹਾਂਜੀ ਕਿਸੇ ਜ਼ਿੰਦਗੀ ਦੇ ਹੋਰ ਪੜਾਅ ਦੇ ਵਿੱਚ ਉਹ ਚੁਟਕਲਾ ਬਣ। ਹਾਂਜੀ ਇਸ ਕਰਕੇ ਤੁਹਾਡੀਆਂ ਯਾਦਾਂ ਵੀ ਤਾਜ਼ੀਆਂ ਹੋ ਜਾਂਦੀਆਂ। ਕਈ ਗੱਲਾਂ ਯਾਦ ਇਹ ਵਿਚਾਰਤਾਂ ਦਾ ਦੇ ਵਿੱਚ ਬਲਵਿੰਦਰ ਜੀ ਇਦਾਂ ਦੀਆਂ ਗੱਲਾਂ ਹੁੰਦੀਆਂ ਵੀ ਬਹੁਤ ਸੀ, ਹੁੰਦੀਆਂ ਹੀ ਗੱਲਾਂ ਸੀਗੀਆਂ। ਹੁੰਦੇ ਤਾਂ ਨਿਆਣੇ ਸ਼ਰਾਰਤ ਕਰਦੇ ਸੀ, ਹੁਣ ਤਾਂ ਨਿਆਣਿਆਂ ਨੂੰ ਉਹ ਸ਼ਰਾਰਤਾਂ ਤਾਂ ਭੁੱਲ ਹੀ ਗਈਆਂ ਜਿਹੜੀਆਂ ਉਦੋਂ ਕਰਦੇ ਹੁੰਦੇ ਸੀ। ਉਦੋਂ ਨਾ ਟਿਕਟਾਕ ਹੁੰਦੀ ਸੀ ਨਾ YouTube ਹੁੰਦੀ ਸੀ, ਕੁਛ ਨਹੀਂ ਸੀਗੀ ਜਿੱਦਾਂ ਨਹੀਂ ਹੁਣ ਟੈਕਸੀਆਂ ਟੈਕਸੀਆਂ ਵਾਲੇ ਕੀ ਕਰਦੇ ਹੋਣਗੇ ਖੜੇ ਉਹ ਉੱਥੇ ਟੈਕਸੀ ਸਟੈਂਡ ਤੇ ਗੱਲਾਂ ਹੀ ਕਰਦੇ ਹੋਣੇ ਨਾ, ਏਦਾਂ ਦੀਆਂ ਗੱਲਾਂ ਹੁੰਦੀਆਂ ਹੋਣੀਆਂ ਆ। ਸੋ ਹੁਣ ਗੱਲਾਂ ਤੇ ਹੁਣ ਵੀ ਹੁੰਦੀਆਂ ਆ ਪਰ ਗੱਲ ਕੀ ਆ ਵੀ ਹੁਣ ਹੋਰ ਬੜਾ ਕੁਛ ਤੁਹਾਡੇ ਹੱਥਾਂ 'ਚ ਆ ਗਿਆ। ਹਾਂਜੀ ਵਾਕਈ ਜੀ। ਪਰ ਉਹ ਵਧੀਆ ਲਾਈਫ ਸੀ ਜੀ। ਨਾ ਤਾਂ ਕਿਸੇ ਦੀਆਂ ਅੱਖਾਂ ਹੀ ਖਰਾਬ ਹੁੰਦੀਆਂ ਸੀ, ਐਨਕਾਂ ਹੀ ਲੱਗਦੀਆਂ ਸੀ ਕਿਸੇ ਦੇ, ਨਾ ਕਿਸੇ ਦੇ ਛੇਤੀ ਦੰਦ ਹੀ ਖਰਾਬ ਹੁੰਦੇ ਕਿਉਂਕਿ ਚੱਬਣੇ ਗੰਨੇ ਚੂਪਣੇ। ਹਾਂਜੀ ਆਪਾਂ ਕਹਿੰਦੇ ਹੀ ਆ 2-4 ਦਿਨ ਫੋਨ ਇੱਧਰ ਉੱਧਰ ਰੱਖ ਕੇ ਦੇਖੋ ਐਂ ਲੱਗੂ ਪਤਾ ਨਹੀਂ ਕੀ ਗਵਾਚ ਗਿਆ। ਹਾਂ ਵੀ ਗਵਾਚ ਗਿਆ ਜੀ ਕੁਛ ਗਵਾਚ ਗਿਆ ਐਵੇਂ ਚੱਕ ਦੇਖੀ ਜਾਓ। ਫੋਨ ਦੀ ਖਾਤਰ ਤੇ ਫੋਨ ਦੇ ਚਾਰਜਰ ਦੀ ਖਾਤਰ ਕੁੜੀ ਡੋਲੀ 'ਚ ਬੈਠਣ ਲੱਗੀ ਦੌੜ ਕੇ ਵਾਪਸ ਆ ਗਈ। ਹਾਂਜੀ ਕਹਿੰਦੀ ਮੇਰਾ ਚਾਰਜਰ ਰਹਿ ਗਿਆ। ਇਹ ਤਾਂ ਹਾਲ ਹੋਇਆ ਪਿਆ ਬਲਵਿੰਦਰ ਜੀ ਅੱਜ ਕੱਲ। ਸਹੀ ਗੱਲ। ਹਾਂ ਤੇ ਅੱਗੇ ਬੱਚੇ ਛੋਟੀਆਂ ਸ਼ਰਾਰਤਾਂ ਕਰਕੇ ਉਹਦੇ 'ਚ ਹੀ ਬੜੇ ਖੁਸ਼ ਰਹਿੰਦੇ ਹੁੰਦੇ। ਹੁਣ ਚਲੀਏ ਆਪਾਂ ਵੀ। ਹੋਰ ਜੀ ਆਪਾਂ ਨੂੰ ਜਾਣਾ ਪੈਣਾ। ਹੁੰਦਾ ਸੀ ਬੜਾ ਵਹਿਮੀ ਜਿਹਾ ਬੰਦਾ, ਉਹਦਾ ਨਾਂ ਹੁੰਦਾ ਸੀ ਹਰੀ। ਅੱਛਾ ਤੇ ਨਿਆਣਿਆਂ ਨੂੰ ਪਤਾ ਹੁੰਦਾ ਸੀ ਵੀ ਇਹ ਵਹਿਮ ਬਹੁਤ ਕਰਦਾ ਤੇ ਨਿਆਣਿਆਂ ਨੇ ਨਾ ਚਿੱਟੇ ਚਾਕ ਦੇ ਨਾਲ ਲਕੀਰ ਵਾਹ ਕੇ ਕਹਿ ਦੇਣਾ ਹਰੀ ਬਾਬਾ ਹੈਸ਼ੋ
ਤੇ ਉਹਨੇ ਨਾ ਉਹ ਏਦਾਂ ਪਿੱਛੇ ਨੂੰ ਰਾਮ 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 ਕਰਦਾ ਪਿੱਛੇ ਨੂੰ ਦੌੜ ਜਾਣਾ, ਬੇਸ਼ੱਕ ਪੈ ਗਈ ਮੈਂ ਲੀਕ ਨਹੀਂ ਟੱਪਣੀ। ਹਾਂਜੀ, ਇਹ ਸ਼ਰਾਰਤਾਂ ਹੁੰਦੀਆਂ ਸੀ, ਦੇਖ ਲਓ। ਉਹਦੇ ਨਾਲ ਹੀ ਛੇੜਖਾਨੀਆਂ ਕਰੀ ਜਾਣੀਆਂ, ਉਹ ਗੁੱਸੇ ਵੀ ਨਹੀਂ ਸੀ ਕਰਦੇ ਹੁੰਦੇ, ਉਹ ਲੋਕ ਗੁੱਸਾ ਕਰਦੇ ਨਹੀਂ ਸੀ ਜੀ। ਤੇ ਜੀ ਸਰੋਤਿਓ, ਸਾਡਾ ਵੀ ਜਾਣ ਦਾ ਟਾਈਮ ਆ ਗਿਆ ਜੀ, ਤੇ ਤੁਸੀਂ ਫੇਰ ਜਾਣ ਦਾ ਕੋਈ ਟਾਈਮ ਨਹੀਂ ਆਇਆ, ਵੈਸੇ ਅਸੀਂ ਜਾਣਾ ਤੇ ਕੱਲ ਆ ਜਾਣਾ ਆ ਫਿਰ ਦੁਬਾਰਾ। ਤੇ ਬਹੁਤ ਨਹੀਂ ਹੁਣ ਇਸ ਵੇਲੇ ਸੌਣ ਦਾ ਟਾਈਮ ਹੋ ਗਿਆ। ਬਹੁਤ ਬਹੁਤ ਰਾਣੀ ਜੀ ਧੰਨਵਾਦ ਉਹਨਾਂ ਦਾ, ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਸਾਡੇ ਪ੍ਰੋਗਰਾਮ ਨੂੰ ਉਹ ਸਪਾਂਸਰ ਕਰਦੇ ਨੇ ਐਵਰੀ ਮੰਥ। ਬਹੁਤ ਬਹੁਤ ਧੰਨਵਾਦ ਮੋਹਨ ਲਾਲ ਜੀ ਦਾ। ਇਹੀ ਬੇਨਤੀ ਕਰਨ ਲੱਗੀ ਸੀ ਵੀ ਪ੍ਰੋਗਰਾਮਾਂ ਨੂੰ ਸਪਾਂਸਰ ਜ਼ਰੂਰ ਕਰਿਆ ਕਰੋ, ਤੇ ਤੁਹਾਡੇ ਲਈ ਹੋਰ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਇਆ ਕਰੀਏ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਪ੍ਰੋਗਰਾਮ 'ਚ ਸਾਥ ਦਿੱਤਾ। ਤੇ ਅਸੀਂ ਤੁਹਾਨੂੰ ਕੱਲ ਮਿਲਾਂਗੇ ਜੀ 4 ਵਜੇ ਘਰ ਸੰਸਾਰ ਪ੍ਰੋਗਰਾਮ ਲੈ ਕੇ, ਤੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਜੀ। ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੁਣਦੇ ਰਹੋ ਜੀ ਰੇਡੀਓ।